ਗਰਮੀ ਦੇ ਵਿੱਚ ਇਹ ਮੰਜੇ ਦੇ ਉੱਤੇ ਮੰਜਾ ਡੋਲਦਾ, ਵੱਡਾ ਮੰਜਾ ਵਾ। ਇਹ ਚਿੜੀ ਆ ਜਿਹੜੀ ਤੁਸੀਂ ਢੱਕਣਾ ਪਾਣੀ ਪਿਆਉਣ ਦੇ, ਇੱਧਰ ਚੈੱਕ ਕਰੇ। ਦਾਦੀ ਲੱਗੀ ਰਹਿੰਦੀ ਹਰ ਵੇਲੇ ਖਾ ਕੇ ਸਾਰੀ ਦੀ ਸਾਰੀ ਬੂੰਦੀ ਨਮਕ, ਪਰ ਸਾਰੀ ਦੀ ਸਾਰੀ ਪਰਾਤ ਜਿਹੜੀ ਹੈ ਨਾ ਇਹ ਇਕੱਲਾ ਹੀ ਖਾ ਗਿਆ। ਸੁਣ ਕੇ ਸਾਰੀ ਉਹਨੂੰ ਗੁੱਸਾ ਆ ਜਾਂਦਾ। टक्कर मारे चला। गुड मॉर्निंग जी, आज आपका व्लॉग शुरू हो रहा है जी ऊपर वाले पोर्शन से, ठीक है। उत्ते थोड़ा जिहा काम सी तो मैं ऊपर आया सी, क्योंकि सुबह का काम कर करके ना अज मत वज गई, अज गर्मी भी काफ़ी ज़्यादा है, ठीक है। तो ऊपर वाले पोर्शन में शिफ्ट होने दी तैयारियां जोरों शोर के नाल चल रही ने। तो बाहर आज ना सुबह की धुप्प भी निकली, वेख लो। थले तैयारियां करन नहीं सी माई कि मैं जो है ना भैन को जाना, तो वेखो वो हुण कित्थे जाके बैठे। ये किते ना अजकल डॉक्टर दी गल्लां दे उत्ते ना फुल अमल हो रहा है कि डॉक्टर ने क्या भैन मेरी ऐ करना है, ऐ करना है, ऐ करना है, ठीक है। तो जो डॉक्टर कह रही है ना अजकल उही करना है। तो पतले होंदियां फुल तैयारियां चलदियां पईयां। मैनूं तो हुण ये डर पै गया कि किते बेबे वाकई पतली ना हो जी, बेबे पतली हो के किवें लगे, क्योंकि मैं तो सारी उमर एवें दी वेखिया। इत्थे तैयारियां करके रखे होए सी कि मैं जाना पिंड, ते मैनू कहन डे थल्लों आवाज़ा मारन डई छेती बाहर आ जा, हो थल्ले आ ते मोटरसाइकिल फड़ ते आपां चलीए। मेरा आदि भैन मिल गया, उन्होंने दिल करदा पिया। दूसरा आ कि समान समून कुछ कपड़े शपड़े पैक कीते पे सी, 10 दिन को गए सी जेह्ड़े सिलाई होने वास्ते, वो सिलाई हो के कल दे आ गए सी। ते मैनू जिहड़ा ना सुबह दा गेड़े ला के भज नस कर करके ना साह बहुत ज़्यादा चढ़िया पिया। ते आप हो उत्थे बैठी माई करन की डई है ले, इत्थे तुसीं गर्मी च आके बैठे होए जे हैं। जवाब का तुम मैं आख्या तो मैं भी थोड़ी देर से चल जाने, हम जवाब थोड़ी सी तुम मैंने क्या मैं तैयारी कर दी भी मैं काम करन आया, तुम आख्या तो थोड़ी देर से चल किहड़े ओए तो उथों वड्डिया जरा ना उन्हां दे घर दे ओ जरा हनेरा जान दिया सीगा ते हुण ओड़ा भी डिग गया सी ना मींह दे नाल ते तां वड्ड के सुट्टे ने इत्थे। ते सही आ हुण सुट्टे इत्थे सुक जाणगे जो सियालां दे विच ते अग बाल सेकिया भांबड़ वाल कर ਤੁਸੀਂ ਸੇਕਣਾ ਇੱਥੇ ਜਿਹੜਾ ਨਾ ਇੱਥੇ ਮਲਾਈ ਬੋਟੀ ਦਾ ਟਿੱਕੇ ਤੁੱਕੇ ਦਾ ਤੁਸੀਂ ਆਪੇ ਕਹਿੰਦੇ ਮੈਂ ਸਟਾਲ ਲਾਣਾ ਸਿਆਲਾਂ ਦੇ ਵਿੱਚ ਹੈ ਤੇ ਇੱਥੇ ਸ਼ਾਮੀ 버ਗਰ ਬਣਾ ਕੇ ਵੇਚਿਆ ਕਰੇ। ਇਹਨਾਂ ਤੇ ਨਹੀਂ ਪੱਕਣਾ ਨਹੀਂ ਤੇ ਤੁਸੀਂ ਇਹਨਾਂ ਤੇ ਬਣਾਇਆ ਜੇ ਨਾ ਤੁਸੀਂ ਲੱਕੜਾਂ ਵਾਲਾ ਉਹ ਵੇਚਿਆ ਕਰੇ। ਲੱਕੜਾਂ ਦਾ ਡੱਚੇ ਲੈਣੇ ਪੈਂਦੇ ਉਹਦੇ ਤੇ ਪੱਕ ਇਹ ਵੀ ਲੱਕੜਾਂ ਹੀ ਨੇ ਬੜੀਆਂ ਸੋਹਣੀਆਂ ਬਾਲਦੇ ਨੇ। ਇੱਥੇ ਤੁਸੀਂ ਪੱਠ ਲਾ ਲਿਆ ਜੀ, ਠੀਕ ਹੈ। ਇੱਥੇ 4 ਦਿਨ ਜਿਹੜੀਆਂ ਭੱਠੀ ਦੇ ਰੋਟੀਆਂ ਪਕਾਵਾਂਗੇ। ਤੁਸੀਂ ਕਹਿੰਦੇ ਮੈਂ ਤੰਦੂਰ ਦੀ ਰੋਟੀ ਖਾਣੀ ਤੇ ਤੰਦੂਰ ਵੀ ਤੁਹਾਨੂੰ ਲਿਆ ਦਾਂਗੇ ਦੂਸਰਾ ਲੱਕੜਾਂ ਵਾਲਾ। ਤੰਦੂਰ ਹੁਣ ਗੈਸ ਤੇ ਚੱਲਦੇ ਆਰਟੀਫੀਸ਼ੀਅਲ ਨਹੀਂ ਗੈਸ ਵਾਲੇ ਨਹੀਂ ਨਾ, ਅੱਗੇ ਤੁਹਾਡੀ ਬਾਂਹ ਸੜੀ ਗੈਸ ਤੇ ਗੈਸ ਵਾਲਾ ਨਹੀਂ ਆਪਾਂ ਕੰਮ ਕਰਨਾ। ਆਪਾਂ ਦੂਸਰਾ ਤੰਦੂਰ ਲਿਆਵਾਂਗੇ ਲੱਕੜਾਂ ਵਾਲਾ, ਲੱਕੜਾਂ ਸੁੱਕ ਜਾਣਗੀਆਂ ਸਿਆਲਾਂ ਤੱਕ ਤੇ ਉਹਨਾਂ ਦੇ ਨੂੰ ਆੜੀਆਂ ਬਾਲਾਂਗੇ। ਚੱਲ ਫਿਰ ਇਦਾਂ ਕਰ, ਇਹਨਾਂ ਨੂੰ ਸਾਰੀਆਂ ਇਕੱਠੀਆਂ ਕਰਕੇ ਨਾ ਇੱਥੇ ਰੱਖ ਦੇ। ਇੱਥੇ ਕਿਉਂ ਰੱਖਦੇ ਆ? ਇੱਥੇ ਕੰਧ ਨਾਲ ਕੰਧ ਤੇ ਲਾ ਦੇ ਨਾ, ਕੰਧ ਦੇ ਨਾਲ। ਨਹੀਂ ਉਹ ਮੀਂਹ ਪੈ ਜਾਏਗਾ ਨਵੀਂ ਰਹੇਗੀ ਤੇ ਕੰਧ ਡਿੱਗ ਜਾਏਗੀ। ਇੱਥੇ ਪਈਆਂ ਬਸ ਠੀਕ ਹੈ। ਚਲੋ ਉੱਠੋ ਜੇ ਜਾਣਾ ਵਾ ਤੇ ਡਰਾਮੇ ਹੀ ਕਰਦਾ ਰਿਹਾ ਕਰੋ, ਕੁਛ ਨਾ ਕਰਿਆ। ਚਲੋ ਉੱਠੋ, ਜਾਣਾ ਨਹੀਂਗਾ ਫਿਰ। ਹੁਣ ਮੈਨੂੰ ਆਖਣ ਦੇ ਜਾਣਾ ਤੇ ਹੁਣ ਇੱਥੇ ਗਲੀ ਚ ਆ ਕੇ ਜਿਹੜਾ ਨਾ ਰੌਲਾ ਪਾਈ ਜਾਂਦੀ ਮਾਈ। ਉੱਠ ਪੋ ਆ ਮਾਸੀ ਮੇਰੀ ਮਿਲਣ ਆਉਂਦੀ ਪਈ ਹੈ, ਮੈਂ ਉਹਨੂੰ ਮਿਲ ਲਵਾਂ ਝੱਟ। ਮਾਸੀ ਨੂੰ ਮਿਲ ਲਾ ਤੇ ਮਿਲ ਲਾ ਮਾਸੀ ਨੂੰ ਤੇ ਫਿਰ ਚੱਲੀਏ ਜਾਣਾ ਤੇ ਹੁਣ ਤੇ ਬਾਹਰ ਚੜਿਆ ਹੀ। ਖਾਲਾ ਬਾਹਰ ਨਹੀਂ ਨਿਕਲੀ, ਮੈਂ ਕਿਹਾ ਮੈਂ ਵੀ ਧੁੱਪਣਾ ਹੀ ਰਲੀ ਪਈ ਆ ਮੇਰੀ ਮਾਸੀ। ਖਾਲਾ ਨੇ ਰੌਲਾ ਸੁਣ ਕੇ ਬਾਹਰ ਨਿਕਲੀ ਮਹੱਲੇ ਚ ਅੱਜ ਕਿੱਜ ਮਹੱਲੇ ਚ ਲੋਕੀ ਕਹਿੰਦੇ ਤੂੰ ਚਿੱਟੀ ਬਣੀ ਆ। ਮੈਂ ਕਿਹਾ ਤੁਸੀਂ ਮੇਰੀ ਮਾਸੀ ਨੂੰ ਵੇਖੋ ਤੇ ਤੁਸੀਂ ਉਂਝ ਹੈਰਾਨ ਹੋ ਜਾਣਾ। ਮਾਸੀ ਧੁੱਪੇ ਫਿਰ ਚਿੱਟੀ ਹੈ ਹੋਰ ਮਾਸ਼ਾਅੱਲਾ ਹੈ, ਨੂਰ ਪਕੜਨ ਡਿਆ। ਮਾਸੀ ਧੁੱਪੇ ਫਿਰ ਕੇ ਚਿੱਟੀ ਹੋਈ ਆ ਤੇ ਤੁਸੀਂ ਆਪ ਜਿਹੜਾ ਨਾ ਅੰਦਰ ਬਹਿ ਕੇ ਚਿੱਟੇ ਹੋਏ ਜੇ। ਚਲੋ ਉੱਠੋ ਮਿਲ ਮੁੱਲੋ ਜਲਦੀ। ਫਿਰ ਨਿੱਕੀ ਕਿੱਥੇ ਆ? ਉਹ ਲੈ ਗਿਆ, ਤੁਸੀਂ ਤਸਵੀਰ ਨਹੀਂ ਜੇ ਦਿੱਤੀ। ਵੀਡੀਓ ਲਾਈ ਹੋਈ, ਵੀਡੀਓ ਲੱਗੀ ਹੈ। ਮੈਂ ਤੁਹਾਨੂੰ ਉਹਦੀ ਵੀਡੀਓ ਸ਼ੇਅਰ ਕਰਦਾ। ਇੱਕ ਦਿਨ ਵੀਡੀਓ ਬਣਾਈ ਸੀ, ਛੋਟੀ ਆਈ ਸੀ ਇਹਨਾਂ ਦੀ ਦੋਤਰੀ ਹੈ ਕਿ ਪੋਤਰੀ ਤੇ ਉਧਰ ਵੀ ਖਾਲਾ ਮੈਨੂੰ ਪਰਸੋਂ ਚੋਟ ਕੇ ਕਹਿੰਦੀ ਤੁਸੀਂ ਵੀਡੀਓ ਨਹੀਂ ਦਿੱਤੀ। ਮੈਂ ਕਿਹਾ ਵੀਡੀਓ ਪਬਲਿਕ ਆ ਲੱਗੀ ਹੋਈ। ਮੇਰੀ ਖਾਲਾ ਦੇ ਪੋਤਰੇ ਦੀ ਪੋਤੀ ਆ, ਪੋਤਰੇ ਦੀ ਪੋਤੜੀ ਆ, ਪੜਤੋਤੜੀ। ਹਾਂ ਪੋਤਰੇ ਦੀ ਧੀ ਆ। ਹਾਂ ਖਾਲਾ ਪੜਦਾਦੀ ਬਣੀ ਹੋਈ ਹੈ 10 ਸਾਲ ਪੜਦਾਦੀ। ਲੋ ਜੀ ਇਹ ਆ ਗਈ ਪੜਪੋਤੜੀ ਆ ਗਈ ਹੈ। ਆ ਸਾਡਾ ਗੋਲੂ ਮੋਲੂ ਆ ਗਿਆ। ਕਹਿੰਦਾ ਸਿਰ ਕਿ ਬੰਨਿਆ ਵਾ? ਸਿਰ ਤੇ ਸੀ ਨਾ ਹੇਅਰ ਕੈਚ ਲਾਇਆ ਵਾ। ਅੱਛਾ ਜਿਹਦੇ ਦੇ ਵਾਲ ਨਹੀਂ ਆਏ ਹੇਅਰ ਕੈਚ ਜੋਗੇ। ਹਾਂ ਮਾਰ ਜੱਲੀ ਹੁਣ ਮਾਰਨ ਲੱਗੀ ਹੈ। ਓਏ ਸਦਕੇ ਜਾਵਾ। ਛੱਡ ਦੇ ਥੱਲੇ ਛੱਡ ਨਹੀਂ ਕਿਤੇ ਜਾਂਦੀ ਏ। ਚਲੋ ਉੱਠੋ, ਖਾਲਾਂ ਦੀ ਪੜਪੋਤਰੀ ਵੀ ਹੋ ਕੇ ਚਲੇ ਗਈ। ਉਹ ਤੇ ਕਾਬੂ ਨਹੀਂ ਆਈ, ਇੰਨਾ ਰੋਣ ਲੱਗ ਗਈ, ਫੁੱਲ ਚੀਕਾ ਮਾਰਨ ਲੱਗ ਗਈ ਹੈ ਤੇ ਉਹਦੇ ਖਾਲਾ ਲੈ ਕੇ ਵੀ ਚਲੇ ਗਈ। ਉੱਠੋ ਹੁਣ ਚੱਲੀਏ ਘਰ ਨੂੰ, ਗਰਮੀ ਨਾਲ ਜਾਨ ਨਿਕਲਣ ਡਈ ਹੈ ਤੇ ਫਿਰ ਜੇ ਜਾਣਾ ਪਿੰਡ ਨੂੰ ਤੇ ਫਿਰ ਚੱਲੀਏ। ਹੁਣ 11 ਵੱਜ ਗਏ ਨੇ ਉੱਤੋਂ, ਹਜੇ ਹੋਰ ਤਾਂ ਨਹੀਂ ਕਿ ਹੁਣ ਗੇੜਾ ਲਾਉਣਾ। ਗੇੜਾ ਲਾ ਆਈ ਆ ਮੈਂ ਕਿਹਾ ਤੂੰ ਤਾਂ ਘਰ ਕੀ ਕਰਦਾ। ਚਲੋ ਉੱਠੋ, ਮੈਨੂੰ ਆਪੇ ਤਾਂ ਤੁਸੀਂ ਕੰਮ ਲਾਇਆ ਸੀ ਤੇ ਹੁਣ ਗੇੜਾ ਲਾ ਆਈ ਆ। ਵੇਖੋ ਕਾਵੇ ਕਿੰਨੀ ਸਪੀਡ ਨਾਲ ਕਿਹੜਾ ਵੱਡਾ ਹੋ ਗਿਆ। ਅੱਛਾ ਬਾਲਣ ਕਿਉਂ ਨਾਲ ਘਰ ਰੁਕ ਜਾਣਾ? ਨਹੀਂ ਇਹ ਇੰਜ ਹੀ ਸੋਹਣਾ ਲੱਗਦਾ। ਇਹ ਮਤਲਬ ਫਿੱਟ
ਨਹੀਂ ਬਹੁਤ ਮਾਲੀ ਧੁੱਪ ਸੂਰਜ ਅੱਜ ਫੁੱਲ ਨਿਕਲਿਆ, ਮਤਲਬ ਜਿਹੜਾ ਨਾ ਹੁਣ ਇਹ ਵੇਖੋ ਕਿਵੇਂ ਕੜਾਕਾ ਲੱਗਿਆ ਪਿਆ ਹਰ ਪਾਸੇ। ਵੇਖਾਂ ਭਲਾ ਫਲਵਾ ਅਮਰੂਦ ਕਿੱਥੋਂ ਲੱਗ ਗਏ ਇੱਥੇ, ਇਹ ਕਿਤੇ ਨਾ ਸੱਚੀ ਕਸਮ, ਫ੍ਰਿਜ 'ਚ ਜਿਹੜੇ ਪਿਓ ਤੁਹਾਡੇ ਕੋਲ ਖਾਦੇ ਨਹੀਂ ਜਾਂਦੇ। ਤੇ ਹੁਣ ਜਿਹੜਾ ਲੱਗਣੇ ਤਾਂ ਵੇਖਣਾ ਹੀ ਸੀ ਨਾ। ਕੀ ਲੱਗਣੇ ਵੇਖਣੇ, ਆ ਜਾਓ ਜਿਹੜੇ ਫ੍ਰਿਜ 'ਚ ਪਏ ਉਹ ਖਾ ਲਓ ਪਹਿਲੇ। ਲੱਗਣ ਦੇ ਜਿਹੜੇ ਫ੍ਰਿਜ ਦੇ ਵਿੱਚ ਪਏ ਨਾ ਉਹ ਖਾਦੇ ਨਹੀਂ ਜਾਂਦੇ। ਤੇ ਇੰਜ ਜਿਹੜੇ ਨਾ ਮੈਂ ਅਮਰੂਦ ਤੋੜ ਲਵਾਂ ਤੇ ਮੈਂ ਆਹ ਤੋੜ ਲਾਂ ਤੇ ਮੈਂ ਆਹ ਤੋੜ ਲਵਾਂ। ਤੋੜਾ ਨਹੀਂ ਸੀ ਲੱਗੀ, ਮੈਂ ਤਾਂ ਵੇਖਣ ਲੱਗੀ ਸੀ ਵੀ ਹੁਣ ਨਵਾਂ ਬੂਰ ਲੱਗ ਗਿਆ। 2 hours later. ਆਫਟਰ ਆਲ ਬੇਬੇ ਨੂੰ ਆਪਾਂ ਮਨਾ ਹੀ ਲਿਆ, ਤੁਰਦੇ ਤੁਰਦੇ ਮੈਂ ਕਿਹਾ ਬੇਬੇ ਥੋੜਾ ਜਿਹਾ ਟਾਈਮ ਕੱਢ ਲਓ ਤੇ ਮੈਨੂੰ ਜਿਹੜਾ ਨਾ ਥੋੜਾ ਜਿਹਾ ਕੰਮ ਕਰ ਲੈਂਦਾ। ਤੇ ਆਖਰ ਆ ਕੰਮ ਕੀਤਾ, ਠੀਕ ਹੈ। ਫਿਰ ਜੁਮੇ ਦਾ ਟਾਈਮ ਹੋ ਗਿਆ, ਜੁਮੇ ਦੀ ਨਮਾਜ਼ ਅਦਾ ਕੀਤੀ ਤੇ ਖਾਣਾ ਛਾਣਾ ਖਾਦਾ ਤੇ ਇਸ ਟਾਈਮ ਵੱਜ ਗਏ ਨੇ 3:30 ਵਜੇ ਦਾ ਟਾਈਮ। ਤੇ ਹੁਣ ਜਿਹੜਾ ਨਾ ਮੈਂ ਵਿੱਚ ਅੱਧਾ ਘੰਟਾ ਅੱਖ ਵੀ ਲਾਈ ਏ, ਠੀਕ ਹੈ। ਤੇ ਹੁਣ ਰੈਡੀ ਸ਼ੈਡੀ ਹੋ ਗਏ, ਕੱਪੜੇ ਛੱਪੜੇ ਮੈਂ ਤੇ ਕਰ ਲਏ ਚੇਂਜ। ਤੇ ਬੇਬੇ ਵੀ ਇੱਧਰ ਤਿਆਰ ਹੋ, ਕੱਲ ਸਵੇਰ ਦੀ ਬੈਠੀ ਹੋਈ ਆ। ਬੇਬੇ ਦਾ ਤਾਂ ਵਸ ਨਹੀਂ ਚੱਲਦਾ ਸੀ, ਮੈਂ ਕਿਹੜੇ ਟਾਈਮ ਚੱਲਾ। ਤੇ ਹੁਣ ਬਾਹਰ ਜਿਹੜਾ ਨਾ ਗਰਮੀ ਵੀ ਥੋੜੀ ਕੁਛ ਕਦਰੇ ਘਟ ਗਈ ਕਿਉਂਕਿ ਉਸ ਟਾਈਮ 11 ਵਜੇ ਦਾ ਟਾਈਮ ਸੀ ਤੇ ਸੂਰਜ ਚੜ੍ਹਦਾ ਪਿਆ ਸੀ। ਤੇ ਹੁਣ ਸੂਰਜ ਜਿਹੜਾ ਨਾ ਢਲਣ ਲੱਗ ਗਿਆ ਕਿਉਂਕਿ ਹੁਣ ਮੌਸਮ ਚੇਂਜ ਹੋ ਰਿਹਾ ਤੇ ਜਲਦੀ ਜਿਹੜਾ ਨਾ ਢਲਣ ਲੱਗ ਪੈਂਦਾ। ਹੁਣ ਬੇਬੇ ਨੂੰ ਲਈਏ ਤੇ ਨਿਕਲੀਏ ਪਿੰਡ ਨੂੰ, ਠੀਕ ਹੈ। ਤੇ ਚਲੋ ਮਾਂ ਜੀ ਉੱਠੋ, ਹੁਣ ਮਿੰਟ ਮਾਰੋ, ਮੈਂ ਤਿਆਰ ਆ। ਤੇ ਹੁਣ ਸਿਰਫ ਤੋਂ ਸਿਰਫ ਜੋ ਦੇਰ ਹੈ ਨਾ ਸਿਰਫ ਤੁਹਾਡੇ ਵੱਲੋਂ ਦੇਰ ਹੈ, ਮੇਰੇ ਵੱਲੋਂ ਕੋਈ ਦੇਰ ਨਹੀਂ। ਮੈਂ ਤਾਂ ਸਵੇਰ ਦਾ ਤੁਹਾਨੂੰ ਕਹਿ ਕੇ ਥੱਕ ਗਿਆ ਤੇ ਮੈਂ ਕਰ ਵੀ ਹਾਂ ਦਿੱਤੀ ਸੀ। ਹੁਣ ਅੱਗੇ ਤੁਹਾਡੀ ਮਰਜ਼ੀ ਹੈ, ਤੁਸੀਂ ਦੇਰ ਕੀਤੀ ਜੋ ਵੀ। ਹਾਏ ਇਹਨਾਂ ਗੱਲਾਂ ਨਾ ਚਕਾਇਆ ਕਰ। ਹਾਂ ਉਹ ਸਿਆਣਿਆਂ ਦੇ ਕਹਿਣ ਤਰ੍ਹਾਂ ਰੱਬ ਕਿਸੇ ਨੂੰ ਕਿਸੇ ਦਾ ਮਥਾਜ ਨਾ ਕਰੇ। ਚੱਲ ਉੱਠ ਫਿਰ ਚੱਲੀਏ। ਚੱਲ ਤੋਰ ਹੁਣ ਇੰਨਾ ਕਿ ਤੇ ਫਿਰ ਚੱਲਦਾ ਨਾ। ਹੁਣ ਵੇਖੋ ਕੰਪਰੋਮਾਈਜ਼ ਦੇ ਉੱਤੇ ਕਹਿੰਦੇ ਦੁਨੀਆ ਚੱਲਦੀ ਹੈ ਤੇ ਠੀਕ ਹੈ, ਤੇ ਕੰਪਰੋਮਾਈਜ਼ ਤਾਂ ਕਰਨੇ ਤਾਂ ਪੈਂਦੇ ਆ। ਕਮੀਜ਼ ਨੂੰ ਭੋਰਾ ਇਸਤਰੀ ਮਾਰੋ ਤਾਂ ਚਾਚਿਆਂ ਤਾਂ ਹੀ ਉਵੇਂ ਭੰਨ ਪਾ ਲਈਆਂ। ਮੈਂ ਕਿੱਥੇ ਭੰਨ ਪਾਏ, ਤੁਸੀਂ ਭੰਨ ਪਾਇਆ ਤੇ ਮੈਂ ਤਾਂ ਇਸਤਰੀ ਕੀਤੇ ਸੀ ਤੇ ਮਾੜਾ ਇਸਤਰੀ ਤਾਂ ਕੱਢ। ਤੇ ਹੁਣ ਤੁਸੀਂ ਇਸਤਰੀ ਕਰਕੇ ਜਿਵੇਂ ਟੰਗੇ ਸੀ ਮੈਂ ਉਵੇਂ ਕਰ ਲਓ। ਤੁਸੀਂ ਇਸਤਰੀ ਚੰਗੀ ਕਰ ਦੇ ਵਿੱਚ ਭੰਨ ਤਾਂ ਕੱਢ ਲਾਉਣਾ, ਚਾਚਿਆਂ ਤਰ੍ਹਾਂ ਲੱਗਣ ਡਈ ਆ ਕਮੀਜ਼। ਕੀ ਚਾਚਾ ਤਰ੍ਹਾਂ ਚਾਚਾ ਝੀਂਦੇ ਤਰ੍ਹਾਂ ਉਵੇਂ ਵੱਟ ਪਏ ਹੋਏ ਆ। ਤੇ ਵਾਟ ਨੂੰ ਤੁਸੀਂ ਇਸਤਰੀ ਕੀਤਾ ਵੇਖੋ। ਹੁਣ ਇਹ ਇੱਥੋਂ ਭੰਨ ਕੇ ਸੇਫ ਚ ਟੰਗੇ ਕੀ ਹੈ। ਮਾੜੀ ਜਿਹੀ ਇਸਤਰੀ ਮਾਰ ਲੈਂਦਾ। ਉਹ ਬਾ ਠੀਕ ਹੈ ਚਲੋ। ਹਾਂ ਇਸਤਰੀ ਇੱਥੇ ਮਾਰ ਆ ਦੇਸੀ ਬੰਦੇ ਸਾਡਾ ਕੀ ਹੈ, ਅੱਜ ਦੇ ਬਾਅਦ ਧੋਤੇ ਪਾ ਲੈ ਬਸ ਠੀਕ ਹੈ। ਇਸਤਰੀ ਵੱਜ ਗਈ ਨਾ ਵਜੀ ਨਾ। ਅਸੀਂ ਮਲੰਗ ਬੰਦੇ ਆ, ਸਾਨੂੰ ਕੀ ਲੱਗਣਾ ਚਾਹਵਾ ਹੈ। ਇਹ ਤੇ ਬੱਚਿਆਂ ਬੁੱਚਿਆਂ ਦਾ ਹੁੰਦਾ ਕੰਮ। ਚਲੋ ਜੀ ਕਿ ਕੱਪੜੇ ਇਸਤਰੀ ਚਾਹੀਦੇ ਆ ਤੇ ਵੱਟਾਂ ਨਿਕਲੀਆਂ ਚਾਹੀਦੀਆਂ ਤੇ ਕਾਟਨ ਦਾ ਝੱਗਾ ਜਿਹੜਾ ਨਾ ਛਨ ਕਰਦਾ ਜਾਵੇ ਤੇ ਲੱਠਾ ਪਾਉਣਾ। ਆਪਾਂ ਮਲੰਗ ਬੰਦੇ ਆ, ਬਸ ਧੋਤਾ ਹੋਵੇ ਬਸ ਜਿਵੇਂ ਦਾ ਮਰਜ਼ੀ ਹੋਵੇ। ਚਾਬੀਆਂ ਸਾਰੀ ਮੇਰੇ ਹੱਥ ਵਿੱਚ ਆ ਤੇ ਸਿਰਫ ਤੁਹਾਡੀ ਦੇਰੀ ਹੈ ਡੌਨ ਸਾਹਿਬ। ਤੁਸੀਂ ਉੱਠਣਾ ਹੈ ਤੇ ਆਪਾਂ ਜਿਹੜਾ ਨਾ ਕਿੱਕ ਮਾਰ ਦੇਣੀ ਹੈ ਬਸ। ਬੁਗਾਟੀ ਆਪਣੀ ਤਿਆਰ ਹੈ, ਠੀਕ ਹੈ। ਸਲਫ ਮਾਰਨਾ ਹੁਣ ਹੈ ਜੀ। ਛਾਪਰ ਬਦਲ ਲਓ, ਹਾਈ ਤੇ ਥੱਲੇ ਛਾਪਰ ਪਏ ਨੇ ਮੋਟੇ ਸਾਫ ਛਾਪਰ ਨੇ, ਭਾਵੇਂ 10 ਛਾਪਰ ਪਾ ਲਓ। ਮੈਂ ਅੰਦਰ ਚਾਬੀਆਂ ਫੜਾ ਜੰਦਰਾ ਖੋਲਾਂ, ਜੰਦਰਾ ਖੋਲ ਕੇ ਤੇ ਕਰਾਂ ਬਾਹਰ ਦੀ ਤਿਆਰੀ ਹੈ। ਅੱਲਾ ਦਾ ਨਾਮ ਲਈਏ ਤੇ ਆਪਾਂ ਨਿਕਲੀਏ। ਇਹਨਾਂ ਨੂੰ ਪਹਿਲੇ ਮੋਟਰਸਾਈਕਲ ਦੇ ਵਿੱਚ ਲਾ ਲਈਏ। ਤੁਸੀਂ ਕਹਿਣਾ ਭਾਈ ਜੁੱਤੀ ਵੀ ਨਹੀਂ ਬਦਲਦਾ, ਬਸ ਯਾਰ ਜੁੱਤੀ ਬਦਲ ਕੇ ਕਿਆ ਲੈ ਲੈਂਦੇ। ਜੁੱਤੀ 'ਚ ਜਿਹੜਾ ਸਕੂਨ ਹੈਗਾ ਮੈਂ ਕਹਿੰਦਾ ਦੂਸਰੀਆਂ ਜੁੱਤੀਆਂ 'ਚ ਨਹੀਂ ਹੈ। ਤੇ ਇਸ ਤੋਂ ਮੇਰਾ ਨਹੀਂ ਦਿਲ ਕਰਦਾ ਬਦਲਣ ਨੂੰ। ਮੈਂ ਕਹਿੰਦਾ ਈਜ਼ੀ ਮੋਡ ਚਲਾਉਣਾ ਚਾਹੀਦਾ ਬੰਦੇ ਨੂੰ ਹੈ। ਜਿੰਦੇ ਚੀਜ਼ ਦੇ ਵਿੱਚ ਬੰਦਾ ਕੰਫਰਟੇਬਲ ਫੀਲ ਕਰੇ ਨਾ ਉਹੀ ਚੀਜ਼ ਪਾਓ, ਠੀਕ ਹੈ। ਤੇ ਜਿਹੜੇ ਕੰਮ 'ਚ ਤੁਹਾਨੂੰ ਲੱਗੇ ਨਾ ਕਿ ਤੁਸੀਂ ਈਜ਼ੀ ਜੇ ਉਹ ਕੰਮ ਕਰੋ। ਤੇ ਇਸ ਵੇਲੇ ਆਪਾਂ ਈਜ਼ੀ ਰਹੀਦਾ। ਮੌਸਮ ਬਾਹਰ ਠੰਡਾ ਹੋ ਗਿਆ ਬਸ। ਹੁਣ ਆ ਜਾਓ ਬੇਬੇ। ਬਿੱਲੀ ਚੈੱਕ ਕਰੋ ਯਾਰ, ਵੇਖੋ ਐ ਆਰਾਮ ਕਰ ਹੈ। ਹਾਂਜੀ ਜੁੱਤੀ ਆ ਠੀਕ ਹੈ ਯਾਰ, ਏਡੀ ਸੋਹਣੀ ਲੱਗਣ ਡਈ। ਜਿਨ੍ਹਾਂ ਦੇ 10 ਸਾਲ ਵਿਆਹ ਨੂੰ ਹੋ ਜਾਂਦੇ ਆ ਨਾ ਹਾਂ ਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਕਰਜ਼ਾ ਸਿਰ ਤੇ ਚੜ ਜਾਂਦਾ। ਉਹ ਉਹਨਾਂ ਨੇ ਇਹ ਹਾਲਾਤ ਕੀਤਾ ਹੁੰਦਾ ਜਿਹੜਾ ਹਾਲਾਤ ਤੂੰ ਕੀਤੀ ਪਤਾ। ਚੱਲ ਮੇਰੀ ਯਾਰ ਕੀ ਹੈ ਜੁੱਤੀ ਰਾ ਚੰਗੀ ਭਲੀ ਤੇ ਹੈ। ਚੱਪਲ ਵੇਖਿਆ ਨਾ ਇਹ ਖਰਾਬ ਨਾ ਇਹ ਟੁੱਟੀ ਹੈ, ਬਿਲਕੁਲ ਫਰੈਸ਼ ਐ। ਪੋਲੀ ਵੇਖੋ ਸੌਫਟ ਮੈਨੂੰ ਬੇਇੱਜ਼ਤ ਕਰਿਆ ਕਰ, ਸ਼ਰੀਕਾਂ ਦੇ ਕੋਲ ਜਾ ਚੁੱਕੀ। ਹਾਂ ਨਹੀਂ ਕੁਛ ਨਹੀਂ ਹੁੰਦਾ, ਚਲਾਓ ਤੁਸੀਂ। ਕੁਛ ਨਹੀਂ ਹੁੰਦਾ, ਆ ਜਾਓ। ਹਾਂ ਮਸਤ ਮਲੰਗ ਬੰਦੇ, ਸਾਨੂੰ ਕੀ ਲੱਗੇ ਨੇ ਚੱਪਲਾਂ ਚੁੱਪਲਾਂ ਨੂੰ। ਚਲੋ ਬਦਲ ਲੈਣੇ ਯਾਰ, ਉਹਨਾਂ ਨੂੰ ਕੱਪੜਾ ਮਾਰਨਾ ਪੈਣਾ। ਫਿਰ ਉਹ ਕੱਪੜਾ ਕੋਈ ਨਹੀਂ ਮਾਰਨਾ, ਮੈਂ ਦੱਸੀ ਜਾਣਾ। ਮੈਂ ਇੰਝ ਹੀ ਪਾਊਂ ਮੈਂ ਇੰਝ ਹੀ ਪਾਊਂ, ਮੈਂ ਤੁਹਾਨੂੰ ਦੱਸੀ ਜਾਣਾ। ਹਾਂ ਇਹ ਚੁੰਨੀ ਪਈ ਮਾਈ ਦੀ, ਠੀਕ ਹੈ। ਲੈ ਬਸ ਇੰਨੀ ਕੁ ਚੁੰਨੀ ਮਾਰ ਲਈ, ਇੰਨਾ ਕੁ ਆਪਣੇ ਕੋ ਹੁੰਦਾ ਭਾਈ। ਇਹਨਾਂ ਤੋਂ ਬਹੁਤ ਨਹੀਂ, ਬਜ਼ੁਰਗ ਬੰਦੇ ਸੀ। ਇਹ ਜੁੱਤੀ ਜਿਹੜੀ ਨਾ ਹੁਣ ਮੇਰੇ ਪੈਰ ਗਿਲੇ ਨੇ ਪੁੱਪ ਕਰੀ ਜਾਂਦੇ ਨੇ, ਤਾਂ ਨਹੀਂ ਮੈਂ ਬਦਲਦਾ। ਲੋ ਜੀ ਹੁਣ ਆਪਾਂ ਤੁਰ ਪਏ ਹਾਂ, ਪਿੰਡ ਪਹੁੰਚ ਗਏ। ਤੇ ਸਾਡੇ ਹੁਣ ਤੋਂ ਪਹਿਲੇ ਜਿਹੜਾ ਨਾ ਪਿੰਜਰਾ ਲਿਆ ਕੇ ਰੱਖਿਆ, ਇਹ ਸਾਨੂੰ ਤਾੜਨ ਲਈ ਤਾਂ ਨਹੀਂ ਕਿਤੇ ਲਿਆ ਕੇ ਰੱਖਿਆ। ਹਾਂ ਲੋ ਜੀ ਹੱਥ 'ਚ ਪਹੁੰਚ ਗਏ ਆਪਾਂ, ਠੀਕ ਹੈ। ਆਪਾਂ ਐਂਟਰੀ ਮਾਰੀ ਦੀ ਹੱਥ ਵੱਲੋਂ ਹਰ ਦਫਾ। ਹੁਣ ਕਮੈਂਟ ਮੈਨੂੰ ਲੱਗਦਾ ਤੁਹਾਨੂੰ ਇਹ ਕਰਨੇ ਬੰਦ ਕਰ ਦੇਣੇ ਚਾਹੀਦੇ ਨੇ। ਲੇਕਿਨ ਨਿੰਮਾਂ ਮਾਸ਼ਾਅੱਲਾ ਜਿਹੜੀਆਂ ਨਾ ਚੰਗੀਆਂ, ਹੁਣ ਬਾਰਿਸ਼ਾਂ ਪੈ ਗਈਆਂ ਨੇ ਨਾ ਫੇਰ ਦੁਬਾਰਾ। ਤੇ ਵੇਖੋ ਨਿੰਮਾਂ ਨੇ ਕਿਵੇਂ ਕਾਲਾ ਰੰਗ ਕਰ ਲਿਆ ਕਿ ਬਾਰਿਸ਼ਾਂ ਜਦੋਂ ਬੰਦ ਹੋਈਆਂ ਨੇ ਨਾ ਤੇ ਇਹਨਾਂ ਨੂੰ ਦੂਸਰੇ ਪਾਣੀ ਨਾਲ ਰੰਗ ਇਹਨਾਂ ਨੇ ਬਰਾਊਨ ਕਰ ਲਿਆ ਸੀ। ਤੇ ਦੇਖੋ ਮਾਸ਼ਾਅੱਲਾ ਕਿਵੇਂ ਭਰੀਆਂ ਪਈਆਂ ਨੇ ਨਿੰਮਾਂ ਹੈ। ਮੌਜਾਂ ਲੱਗੇ ਪਏ ਨੇ, ਖਾ ਕੇ ਮਰੱਬੇ ਲਾਉਣੇ ਕਿਸੇ ਦਿਨ ਕੁਛ। ਲਓ ਜੀ ਦਾਦੂ ਜੀ ਇਹਨੂੰ ਬੂੰਦੀ ਕੱਢ ਕੇ ਦਿਓ, ਮੁੰਡੇ ਨੂੰ ਚੀਜ਼ ਕੱਢ ਕੇ ਦਿਓ ਤੁਸੀਂ। ਹਾਂ ਵੀ ਤੁਰਨ ਲੱਗ ਗਿਆ ਕਿ ਨਹੀਂ?
ਹਾਂ ਵੀ ਆ ਵੇਖ ਮਾਸ਼ਾਅੱਲਾ ਐ ਮਾਸ਼ਾਅੱਲਾ ਲੈ ਜੀ ਮੁੰਡਾ ਸਾਡਾ ਛਾਲਾ ਮਾਰਨ ਲੱਗ ਗਿਆ ਤੁਸੀਂ ਕੋਈ ਜਿਹੜੇ ਨਾ ਘਰੇ ਪੁਰਾਣੀ ਟੱਕ ਟੁੱਕ ਨਹੀਂ ਸਾਫੇ ਦਾ ਪੀਸ ਸੀ ਤੇ ਸਾਫੇ ਦਾ ਜਿਹੜਾ ਨਾ ਉਹਦਾ ਸੂਟ ਸੀ ਗਰਮੀ ਦੇ ਵਿੱਚ ਮੰਜੇ ਦੇ ਉੱਤੇ ਮੰਜਾ ਡੋਲਦਾ ਵੱਡਾ ਮੰਜਾ ਵਾ ਨਹੀਂ ਕੁੜੀਏ ਮੁੰਡੇ ਦੇ ਮੱਥੇ ਤੇ ਟਿੱਕਾ ਲਾ ਨਹੀਂ ਨਜ਼ਰ ਆ ਅੱਗੇ ਉਹਦੇ ਕੁੜੀਆਂ ਤੇ ਟਿੱਕੇ ਲਾਏ ਸੀ ਤੁਸੀਂ ਹਾਂ ਵੀ ਇਹ ਇੱਥੇ ਕਿਉਂ ਹਾਂ ਇੱਕ ਬਾਅਦ ਫੜ ਪਾਰਾ ਲਓ ਜੀ ਆ ਕੱਢੋ ਫਿਰ ਵੰਡੀਆਂ ਹੁਣ ਸ਼ਾਮ ਹੋ ਗਈ ਏ ਭਾਂਡਾ ਭੁੰਡਾ ਦਿਓ ਮੈਨੂੰ ਮੈਂ ਤਾਂ ਆਉਂਦੀ ਅੰਦਰੋਂ ਰਿਹਾ ਪਰਾਤ ਲੈ ਕੇ ਆ ਵੱਡੀ ਪਰਾਤ ਲੈ ਕੇ ਆ ਇਹਦੇ ਚੋਂ ਕੱਪੜੇ ਕੁਪੜੇ ਤੇ ਕੱਢ ਕੇ ਵਿਖਾ ਦਿਓ ਉਹਨਾਂ ਨੂੰ ਆ ਕੱਪੜੇ ਬਾਜੀ ਛਾਪਰ ਚ ਬਾਹਰ ਕੱਢੋਗੇ ਤੇ ਫੇਰ ਹੀ ਹੈ ਨਾ ਹੁਣ ਕੱਪੜੇ ਸੀਤੇ ਗਏ ਛਾਪਰ ਚ ਬਾਹਰ ਕੱਢ ਕੇ ਉਹਨਾਂ ਡਿਜ਼ਾਈਨ ਡਿਜ਼ਾਈਨ ਵਿਖਾਓ ਕੋਈ ਪਸੰਦ ਵੀ ਹੁੰਦੇ ਆ ਕਿ ਨਹੀਂ ਉਹ ਝੂਲਾ ਤੁਹਾਡੇ ਪੈਰ ਥੱਲੇ ਆ ਗਿਆ ਫਿਸ ਨਾ ਜਾਵੇ ਉਹ ਪਰੇ ਨੂੰ ਥੱਲੇ ਤੇ ਨਹੀਂ ਉਤਰਦਾ ਕੱਲਾ ਆ ਲੈ ਆਰੇ ਲੱਗ ਗਿਆ ਆ ਕੱਪੜੇ ਸੀਤੇ ਗਏ ਆ ਇਹ ਕੁੱਕਰ ਤੁਹਾਡਾ ਰੋਲਾ ਪਾਉਂਦੇ ਕੀ ਉਧਰ ਕੀ ਕੱਟੇ ਤੇ ਖਰੋੜੇ ਖਰੋੜੇ ਤੇ ਨਹੀਂ ਰੱਖੇ ਜਿਹੜਾ ਕੁੱਕਰ ਰੱਖਿਆ ਪਾਵੇ ਘਰੇ ਲੈ ਮੈਂ ਤੈਨੂੰ ਦੱਸ ਨਾ ਆਖਿਆ ਕਿਤੇ ਕੱਟੇ ਦੇ ਖਰੋੜੇ ਤੇ ਰੱਖੇ ਤੇ ਵਾਗਾ ਕੱਟੇ ਦੇ ਖਰੋੜੇ ਰੱਖੇ ਨੇ ਇਹ ਸੂਟ ਖੋਲ ਕੇ ਵੇਖ ਲਓ ਤੁਹਾਨੂੰ ਡਿਜ਼ਾਈਨ ਪਸੰਦ ਆਉਂਦੇ ਕਿ ਨਹੀਂ ਆ ਵੇਲੇ ਬੋਲ ਕੇ ਆ ਵੇ ਲਿਸਟ ਚੈੱਕ ਕਰਕੇ ਵੇਖ ਲਓ ਡਿਜ਼ਾਈਨ ਪਸੰਦ ਆ ਗਿਆ ਤੁਹਾਨੂੰ ਕਿ ਨਹੀਂ ਸੋਹਣੇ ਆ ਐਨ ਜੀ ਸੋਹਣੇ ਨੇ ਖੋਲ ਕੇ ਵੇਖ ਲਓ ਉਹ ਲੈ ਕੱਪੜੇ ਫੁੱਕੋ ਦੇ ਮੈਂ ਇਧਰ ਵੇ ਚਲੋ ਬਸ ਠੀਕ ਹੈ ਮੁੰਡੇ ਨੇ ਕਿਹਾ ਯੈਸ ਇਹਨੂੰ ਇਹਦੇ ਲਈ ਲਿਆਂਦੇ ਸੀ ਥੱਲੇ ਇਹਦੇ ਹੈਲੋ ਇਹਦੇ ਚ ਨਾ ਥੱਲੇ ਛਾਪਰ ਦੇ ਥੱਲੇ ਇਹਦੇ ਚ ਕੱਢੋ ਇਹਦੇ ਚ ਨਾ ਬਿਸਕਟ ਬੁਸਕਟ ਸੀਗੇ ਉਹਦੇ ਲਈ ਬੇਟਾ ਨਾ ਖਰਾਬ ਕਰ ਥੱਲੇ ਕੱਪੜੇ ਖਾ ਆਹ ਸੀ ਇਹਦੇ ਲਈ ਇਹਦੇ ਚ ਇਹਨੂੰ ਪਾ ਦਿਓ ਠੀਕ ਹੈ ਇਹ ਵੇ ਤਾਂ ਕਾਕੇ ਦੇ ਆ ਕਾਕੇ ਲਈ ਲਿਆਇਆ ਸੀ ਆਹੀ ਤੇ ਤੂੰ ਛਾਪਰ ਚ ਕਿਉਂ ਬਾਹਰ ਸਾਰੇ ਇੱਕ ਜਿਹੜਾ ਨਾ ਸਾਰਿਆਂ ਦੇ ਵਿੱਚੋਂ ਮੈਂ ਹੁਣ ਆੜੇ ਫਲੇਵਰ ਮੈਂ ਤੇ ਖਾਦੇ ਕੋਈ ਨਹੀਂ ਪਤਾ ਨਹੀਂ ਕਿਹੜੇ ਕਿਹੜੇ ਨੇ ਇਹ ਜਿਹੜੇ ਵੀ ਉਹਦੇ ਕੋਲ ਪਏ ਸੀ ਬੇਕਰੀ ਤੇ ਮੈਨੂੰ ਕਿ ਮੈਂ ਕਿਹਾ ਸਾਰਿਆਂ ਦਾ ਨਾ ਇੱਕ ਪਾ ਦੇ ਆ ਸਾਰਿਆਂ ਦਾ ਇੱਕ ਪਾਤਾ ਲੈ ਮੁੰਡਾ ਆ ਗਿਆ ਅਗਲਾ ਕੇ ਮੁੰਡਾ ਆ ਗਿਆ ਅਗਲਾ ये काके के लिए चीज़ है ਬਸ ਇੱਕ ਨਾ ਸਰ ਗਿਆ ਤੇਰਾ ਤੇ ਲੈ ਇਹ ਤਾਂ ਮੁੰਡਾ ਤਾਂ ਸ਼ਰੀਫ ਹੈ ਫਿਰ ਬਸ ਇੱਕ ਨਾ ਰੱਖ ਨਹੀਂ ਉਹ ਨੇ ਤਾਂ ਟਾਈਗਰ ਤੇ ਜਾਣਾ ਉਹਦਾ ਪਸੰਦੀਦਾ ਬਿਸਕੁਟ ਜਿਹੜਾ ਬੱਚਿਆਂ ਦਾ ਹੁੰਦਾ ਸੀ ਨਾ ਟਾਈਗਰ ਸੀ ਤੇ ਵੇਲਾ ਸਾਡਾ ਵੀ ਟਾਈਗਰ ਸੀ ਤੇ ਉਹਦਾ ਵੀ ਟਾਈਗਰ ਹੀ ਉਹਨੇ ਵੇਲਾ ਟਾਈਗਰ ਹੀ ਫੜਿਆ ਬਸ ਦੱਦਾ ਦਾ ਕੁਛ ਲੱਗਦਾ ਚਲੋ ਬਾਕੀ ਛਾਪਰ ਚ ਪਾ ਕੇ ਰੱਖ ਦਿਓ ਆਪਾਂ ਬਾਅਦ ਚ ਖਾ ਲਿਓ ਆ ਵੱਡਾ ਲਿਆਂਦਾ ਇਹ ਉਹ ਪੈਸੇ ਠੀਪੇ ਬਚੇ ਸੀ ਖੁੱਲੇ 35 ਰੁਪਏ ਮੈਂ ਕਿਹਾ ਕੋਈ ਦੂਸਰਾ ਬਿਸਕੁਟ ਪਾ ਦਿਓ ਨਹੀਂ ਇਹ 40 ਦਾ ਉਹ ਖੁੱਲੇ ਪੈਸੇ ਬਚੇ ਸੀ 35 ਰੁਪਏ ਮੈਂ ਕਿਹਾ ਠੀਪੇ ਮੈਂ ਕਿਤੇ ਪੜਦਾ ਵੀ ਬਿਸਕੁਟ ਹੁੰਦਾ ਵਾ ਇਹ ਨਹੀਂ ਮੈਨੂੰ ਲੱਗਦਾ ਕੱਪ ਕੇਕ ਹੈ ਵਿੱਚ ਛੋਟਾ ਜਿਹਾ ਹੋਣਾ ਉਹ ਛੋਟੇ ਛੋਟੇ ਨਾ 10-20 ਵਾਲੇ ਤਿੰਨਾਂ ਤੁੰਨਾਂ ਦਾ ਹੁਣ ਨਹੀਂ ਆਉਂਦਾ ਕੁਝ ਵੀ ਹੁਣ 10 ਰੁਪਏ ਦਾ 20 ਰੁਪਏ ਦਾ ਛੋਟੇ ਪੈਕ ਨੇ ਹਾਂ ਬਿਸਕੁਟ ਹੀ ਆ ਦੋ ਵਿੱਚ ਤੇ ਬਿਸਕਿਟ ਹੀ ਆ ਬਸ ਇੱਕ 5 ਰੁਪਈਆਂ ਦਾ ਵਾ ਤੇ ਤੁਸੀਂ ਖਾ ਲਓ ਕੱਢ ਕੇ ਇਹ ਬੂੰਦੀ ਨਮਕ ਪਾਰੇ ਪਾਓ ਨਾ ਰਲਾਓ ਇਹਦੇ ਚ ਠੀਕ ਹੈ ਨਹੀਂ ਇਹਦੇ ਚ ਨਹੀਂ ਉਹ ਕੋਈ ਕੰਨੇ ਵਾਲੀ ਨਹੀਂ ਹੈਗੀ ਪਰਾਤ ਟਰੇ ਇਹਦੇ ਚ ਡੁੱਲ ਜਾਣੇ ਨੇ ਇਹ ਤੇ ਬਿਲਕੁਲ ਸਿੱਧੀ ਨਹੀਂ ਆ ਨਿੱਕੀ ਪਰਾਤ ਚ ਪਾ ਲਓ ਬਸ ਆ ਬਾਜੀ ਨੂੰ ਫੜਾਇਆ ਉਹਨਾਂ ਦਾ ਕਾਕੇ ਦੀਆਂ ਚੀਜ਼ਾਂ ਰੱਖ ਲਾ ਆ ਇਹਦੇ ਚਲੋ ਨਿੱਕੀ ਪਰਾਤ ਚ ਪਾ ਲਓ 2 ਵਾਰੀ ਕਰਕੇ ਪਾ ਲਓ ਉਹਨਾਂ ਚ ਠੀਕ ਤੇ ਇੱਕ ਵਾਰੀ ਇਸ ਮਹੱਲੇ ਚ ਵੰਡਦੇ ਨੇ ਇੱਕ ਉਸ ਚ ਵੰਡਦੇ ਨੇ 12 ਰਬੀ ਅਵਲ ਤੇ ਸਵੇਰ ਆ ਠੀਕ ਹੈ ਤੇ ਹੁਣ ਅਸੀਂ ਆਏ ਸੀ ਪਿੰਡ ਮੈਂ ਕਿਹਾ ਚਲੋ ਜੀ ਆ ਇਹਦੇ ਚ ਰਸਾਂ ਦਾ ਪੈਕਟ ਰਾਸਤਾ ਦੀ ਸਵੇਰੇ ਆ ਤੇਲੀ ਰਾਤ ਆ ਇਹਦੇ ਚ ਰਸਾਂ ਦਾ ਪੈਕਟ ਸੀ ਪਹਿਲੀ ਰਾਤ ਆਏਗੇ ਸਾਡੇ ਲੋਕੀ ਮਠਿਆਈ ਦਿੰਦੇ ਗਿਫਟ ਠੀਕ ਹੈ ਕਦੀ ਕੀ ਦਿੰਦੇ ਜਾਂਦੇ ਫਰੂਟ ਲੈ ਕੇ ਅਸੀਂ ਜਾਈਦਾ ਸੀ ਰਸ ਲੈ ਕੇ ਜਾਈਦੇ ਨੇ ਸਾਡੀ ਨਾ ਜਿਹੜੀ ਚੀਜ਼ ਜਿਹੜਾ ਜੀ ਸਾਡੀ ਪਸੰਦ ਕਰਦਾ ਨਾ ਕੋਈ ਅਸੀਂ ਉਹਦੇ ਲਈ ਉਹੀ ਚੀਜ਼ ਲਈਦੀ ਆ ਨਾ ਸਾਡੇ ਸਵੇਰੇ ਉੱਠ ਕੇ ਖਾਂਦੇ ਵੀ ਰਸ ਨੇ ਹੈ ਤੇ ਜੀ ਅਸੀਂ ਰਸ ਖਾਈਦੇ ਨੇ ਹੈ ਲੈ ਜੀ ਜਿਵੇਂ ਅਸੀਂ ਇਹਦੇ ਪਿਓ ਨੇ ਵੀ ਰੱਜ ਕੇ ਟਾਈਗਰ ਬਿਸਕਟ ਖਾਦੇ ਨਹੀਂ ਤੇ ਹੁਣ ਪੁੱਤਰ ਜਿਹੜਾ ਨਾ ਹੁਣ ਉਹ ਵੀ ਟਾਈਗਰ ਬਿਸਕਟ ਹੀ ਖਾਣ ਲਿਆ ਪਰ ਖਾ ਕੇ ਟਾਈਗਰ ਹੀ ਨਾ ਬਣ ਜੇ ਕਿਤੇ ਭੱਜਿਆ ਫਿਰਦਾ ਹੋਵੇ ਰਾਤੀ ਛਾਲਾ ਮਾਰੇ ਮਾਮਾ ਨੂੰ ਕਹ ਉਹ ਸ਼ਰਮਾ ਗਿਆ ਇਹ ਉਹ ਇਹ ਸ਼ਰਮਾ ਗਿਆ ਮਾਮਾ ਨੂੰ ਕਰੋ ਮਾਮਾ ਨੂੰ ਇਹ ਮਾਮਾ ਨੂੰ ਕਰੋ ਸ਼ਰਮਾਉਂਦਾ ਹਜੇ ਸ਼ਰਮਾਉਂਦਾ ਮੁੰਡਾ अस्सलाम वालेकुम सलाम चलो ਸਲਾਮ ਬਾਅਦ ਚ ਪਹਿਲੇ ਉਹਨੂੰ ਬਿਸਕਟ ਦਿਓ ਰਿਹਾ ਕੱਪੜਿਆਂ ਵਾਲਾ ਛਾਪਰ ਵੀ ਨਾ ਉਹ ਵੀ ਚੁੱਕ ਕੇ ਅੰਦਰ ਨਾ ਉਹ ਸੋਫੇ ਤੇ ਰੱਖਿਆ ਉਹ ਕੱਪੜੇ ਵਾਲਾ ਛਾਪਰ ਉਹ ਇਸ ਤਰ੍ਹਾਂ ਨੇ ਕਿੱਦਾਂ ਰਹਿਣੇ ਆ ਇਹਦੇ ਵਿੱਚ ਨਹੀਂ ਇਹਦੇ ਚ ਰਲਾ ਲਓ ਤੁਸੀਂ ਉਹਨੂੰ ਚ ਰਹਿਣ ਦਿਓ ਇਹਦੇ ਚ ਕੀ ਰਲੂਗਾ ਅੱਧੇ ਕ ਪਾ ਲਓ ਨਾ ਅੱਧੇ ਫਿਰ ਪਾ ਲਿਆ ਜੇ 2 ਵਾਰੀ ਪਾ ਕੇ ਵੰਡ ਲਓ ਅੱਧੀ ਕੁ ਬੂੰਦੀ ਪਾ ਲਓ ਅੱਧੇ ਨਮਕ ਪਾਰੇ ਪਾ ਲਓ 2 ਵਾਰੀ ਪਾ ਕੇ ਵੰਡ ਲਓ ਲਾਜ਼ਮੀ ਥੋੜੀ ਕਿ 1 ਵਾਰੀ ਵੰਡਣੇ ਇਹ ਚਿੜੀ ਆ ਜਿਹੜੀ ਤੁਸੀਂ ਨੂੰ ਢੱਕਣਾ ਨਾਲ ਪਾਣੀ ਪਿਆਉਣ ਦੇ ਇੱਧਰ ਚੈੱਕ ਕਰੇ ਉਹ ਗਿੱਜਾ ਆ ਦਾਦੀ ਲੱਗੀ ਰਹਿੰਦੀ ਹਰ ਵੇਲੇ ਖਾ ਕੇ ਸਾਰੀ ਦੀ ਸਾਰੀ ਬੂੰਦੀ ਨਮਕ ਪਰ ਸਾਰੀ ਦੀ ਸਾਰੀ ਪਰਾਤ ਜਿਹੜੀ ਹੈ ਨਾ ਇਹ ਇਕੱਲਾ ਹੀ ਖਾ ਗਿਆ ਨਾ ਕਹਿ ਉਹ ਸੁਣ ਕੇ ਸਾਰੀ ਉਹਨੂੰ ਗੁੱਸਾ ਆ ਜਾਂਦਾ ਆ ਲੈ ਉਹਨੇ ਟੱਕਰ ਮਾਰੇ ਚਲਾ ਹਾਂ ਤੂੰ ਕਿਉਂ ਕਹਿੰਦਾ ਸਾਰੀ ਖਾ ਗਿਆ ਤੇ ਤੁਸੀਂ ਦੋਵਾਂ ਨੇ ਖਾਧੀ
ਇੱਕ ਪਾਸੇ ਉਹ ਬਹਿ ਗਿਆ ਇੱਕ ਪਾਸੇ ਤੁਸੀਂ ਬਹਿ ਗਏ, ਦੋਵਾਂ ਜਣਿਆਂ ਨੇ ਸਾਰੇ ਦੇ ਸਾਰੇ ਖਾ ਕੇ ਤੇ ਜਿਹੜਾ ਪੁੱਤ ਨੇ ਖਾ ਲਈ ਵੰਡੀ ਤਾਂ ਹੈ ਹੀ ਤੇ ਤੁਸੀਂ ਦੋਵਾਂ ਨੇ ਖਾਧੀ ਹੋਰ ਕੀ ਹੈ। ਆ ਵੀ ਤਾਂ ਖਾਣੀ ਸੀ ਨਾ। ਹਾਂ ਆ ਵੀ ਖਾਣੀ ਸੀ। ਹੁਣ ਵੇਖੋ ਇਹਦੇ ਕੰਮ ਚੈੱਕ ਕਰੋ ਤੁਸੀਂ, ਇਹਨੂੰ ਖਰਾਬ ਕਰੀਏ ਨਾ ਗਲਾਸ 'ਚ ਪਾ ਕੇ ਪਾਣੀ, ਉਹ ਕੱਲ ਨੂੰ ਗਲਾਸ 'ਚ ਨਹੀਂ ਪੀਣਾ ਨੇ। ਪੀਊਗਾ ਲੰਮਾ ਪਿਆ ਲੰਮਾ ਪਿਆ ਨਾ ਵੇ ਤੂੰ ਤਾਂ ਰਵਾ ਦਿੰਦਾ ਤੋਨਾ ਹੈ। ਲੈ ਮੈਂ ਹਜੇ ਹੱਥ ਹੀ ਲਾਇਆ ਉਹਨੂੰ, ਰੋਣ ਲੱਗ ਪੈਂਦਾ, ਉਹਨੇ 'ਚ ਮੇਰਾ ਕੀ ਕਸੂਰ ਆ ਵੀ। ਹਾਂਜੀ ਉਹਨਾਂ ਨੇ ਆਪ ਪੀਣਾ, ਉਹਨੂੰ ਖੋਲ ਕੇ ਦਿਓ ਢੱਕਣ। ਬਹੁਤ ਚੱਲਦੀ ਤੂੰ ਦਾਦੋ ਖੋਲ ਇਹਨੂੰ ਕਹਿੰਦਾ ਦਾਦਾ ਨੂੰ ਆਵਾਜ਼ਾਂ ਮਾਰਨ ਡਿਆ, ਦਾਦਾ ਨੂੰ ਮੱਝਾਂ ਚੋਣ ਗਿਆ ਹੱਥ 'ਚ, ਖੋਲ ਦੇ ਜਾਂਦਾ। ਇਹ ਆ ਲੈ ਭਰ ਕੇ ਦੇ ਢੱਕਣ, ਹੁਣ ਢੱਕਣ ਭਰ ਕੇ ਦੇ ਉਹਨੂੰ ਪਾਣੀ ਦਾ। ਉਸਮਾਨ ਮੰਮ ਦੇ ਦੋ ਪੁੱਤੇ ਕੀ ਆ ਪਾਣੀ। ਹੁਣ ਵੇਖੋ ਉਹਦੇ ਮੂੰਹ ਦੇ ਉੱਤੇ ਚੰਨਾ ਮਾਰਨ ਜਾਂਦਾ। ਆ ਬਸ ਕਰ ਆਰਾਮ ਨਾਲ ਬਹਿ ਜਾ। ਆ ਦਾ ਲੱਗਿਆ ਇਹਨੂੰ ਹੱਥ 'ਚ ਲੈ ਜਾ ਫਿਰ ਮੈਂ ਹੈਂ। ਚਲਾ ਮੱਝਾਂ ਚੋਣ ਚਲੀਏ, ਜਾਣਾ ਹੱਥ 'ਚ ਹੈ ਹੱਥ ਦੇ ਨਾਲ ਤੇ ਨਾਲ ਹੀ ਮੂੰਹ ਸੁੱਟ ਲਿਆ ਥੱਲੇ। ਲੈ ਬੂੰਦੀ 2 ਘੰਟੇ ਹੋ ਗਏ ਖਤਮ ਹੋਈ ਨਹੀਂ, ਤਾਂ ਹਜੇ ਵੀ ਨਿਆਣੇ ਬਾਲ ਬੂਆ ਖੜਕਾਈ ਜਾਂਦੇ ਨੇ। ਹੁਣ ਨਿਆਣਿਆਂ ਨੂੰ ਤਾਂ ਚੁਸਕ ਪੈ ਗਿਆ ਵੀ ਇੱਥੇ ਵਾਕਿਆ ਹੀ ਹੁਣ ਸਾਰੀ ਰਾਤ ਵੀ ਨੀਂਦੀ ਰਹਿਣੀ। ਹੁਣ ਮੁੱਕ ਗਈ ਛੋਟੇ। A few moments later. ਹਾਏ ਹੀ ਹੱਥ ਚ ਆ ਕੇ ਹੁਣ ਤੇ ਇੱਥੇ ਖੀ ਕਰੀ ਜਾਣਾ। ਓਏ ਜਿਹੜੀ ਸੋਟੀ ਹੈ ਨਾ ਆਹੀ ਲਾਉਣੀ ਤੈਨੂੰ, ਆਹੀ ਸੋਟੀ ਲਾਉਣੀ ਤੈਨੂੰ, ਆਹੀ ਸੋਟੀ। ਇਹ ਡਰਦਾ ਵੀ ਹੈ, ਡਰਦਾ ਵੀ ਹੈ। ਇਹ ਸੋਟੀ ਲਾਉਣੀ ਤੈਨੂੰ, ਇਹ ਸੋਟੀ। ਲਓ ਜੀ ਇਹ ਆਪਣਾ ਵੱਛਾ ਜਿਹੜੀ ਅੱਗੇ ਗਾਂ ਸੂਈ ਸੀ ਆਪਣੀ ਛੋਟਾ, ਠੀਕ ਹੈ। ਇਹ ਜਿਹੜਾ ਆਪਣਾ ਆ ਗਿਆ ਐਡਾ ਕੁ ਹੋ ਗਿਆ ਮਾਸ਼ਾਅੱਲਾ। ਤੇ ਹੁਣ ਮੱਝਾਂ ਜਿਹੜੀਆਂ ਨੇ ਇਹ ਮੱਝਾਂ ਦੀ ਚਵਾਈ ਹੋ ਗਈ। ਇਹ 3 ਮੱਝਾਂ ਨੇ ਆਪਣੇ ਕੋਲ, ਗਾਂ ਰਹਿ ਗਈ ਬਸ। ਹੁਣ ਗਾਂ ਦਾ ਨੰਬਰ ਹੈ, ਮੱਝਾਂ 3 ਚੋਲੀਆਂ। ਮੱਝਾਂ ਮਾਸ਼ਾਅੱਲਾ ਆਪਣੀਆਂ ਸੋਹਣੀਆਂ ਨੇ, ਰਾਜ਼ੀ ਨੇ ਇਸ ਟਾਈਮ। ਉਹ ਝੋਟੀ ਹੈ, ਉਹਦੇ ਨਾਲ ਦਾ ਪਾਰਟਨਰ ਜਿਹੜਾ ਉਹ ਮਰੱਬੇ ਗਿਆ, ਤਾਂ ਕਰਕੇ ਹੁਣ ਕੱਲੀ ਖਲੋਤੀ ਚੀਕੀ ਮਾਰੀ ਜਾਂਦੀ ਹੈ। ਲੋ ਜੀ ਹੁਣ ਆ ਗਿਆ ਹਾਂਡੀ ਰੋਟੀ ਦਾ ਟਾਈਮ, ਠੀਕ ਹੈ। ਤੇ ਬੇਬੇ ਇੱਧਰ ਜਿਹੜਾ ਨਾ ਹੁਣ ਅੱਜ ਪਾਵੇ ਦੀਆਂ ਰੈਸਪੀਆਂ ਟਰਾਈ ਕਰ ਰਹੀ ਆ। ਕਹਿੰਦੀ ਪਾਵੇ ਆਈ ਸੀ, ਅਸੀਂ ਤੇ ਅੰਦਾਜ਼ਨ ਆਖਿਆ ਸੀ ਜਿਹੜਾ ਸੀਟੀਆਂ ਵੱਜਣੀਆਂ ਕੁੱਕਰ 'ਚ ਕਿਤੇ ਪਾਵੇ ਤੇ ਨਹੀਂ ਰੱਖੇ ਹੈ। ਕੁੱਕੜ ਨਹੀਂ ਹੁੰਦਾ ਪੁੱਤ, ਕੁੱਕਰ ਆਖਿਆ ਮੈਂ ਕੁੱਕਰ ਕਰ ਮੈਂ ਰੇ ਨੂੰ ਉਹ ਰੇ ਨੂੰ ਥੋੜਾ ਜਿਹਾ ਮੈਂ ਨਾ ਜਿਹੜਾ ਜ਼ੋਰ ਪਾਣ ਡਿਆ, ਠੀਕ ਹੈ। ਹਾਂ ਨਹੀਂ ਮੈਂ ਕੁੱਕੜ ਨਹੀਂ, ਉਹੜਾ ਕੁੱਕੜ ਨਹੀਂ ਬਣਾਉਂਦਾ ਹੈ। ਤੇ ਹੁਣ ਜਿਹੜਾ ਨਾ ਚਲੋ ਚੈੱਕ ਕਰ ਲਓ ਹੁਣ, ਫਿਰ ਜਾਣਾ ਹੈ। ਚੈੱਕ ਕਰ ਲਿਆ ਕਿ ਹੁਣ ਮੈਨੂੰ ਵੇਖੀ ਜਾਣਾ ਮੈਂ। ਉਹ ਮੜਾ ਸ਼ੋਰਬਾ ਕੱਢ ਲਓ ਨਾ ਕੋਲੀ ਦੇ ਵਿੱਚ ਪਾ ਕੇ, ਚੈੱਕ ਕਰ ਲਈ ਪੀ ਕੇ। ਕੱਚਾ ਛੋਰਾ ਪੀ ਕੇ ਖੰਘ ਆਊਗੀ। ਹਾਂ ਤੁਸੀਂ ਕੱਲ ਕੱਚਾ ਕਸਟਰਡ ਖਾ ਸਕਦੇ ਜੇ, ਤੇ ਮੈਂ ਕੱਚਾ ਪੂਰਾ ਸ਼ੋਰਾ ਨਹੀਂ ਪੀ ਸਕਦਾ। ਆਪ ਡੂੰਗਾ ਭਰ ਮਿੰਟ ਬਾਅਦ ਪੀ ਲੈਣੀ ਹੈ, ਤੇ ਮੇਰੀ ਵਾਰੀ ਜਿਹੜਾ ਨਾ ਹੁਣ ਕੱਚਾ ਸ਼ੋਰਾ ਹੈ। ਹਜੇ ਤਾਂ ਬਹੁਤਾ ਹੀ ਕੱਚਾ ਹੈ, ਪੁੱਤ ਵੇਖਾ ਕੱਚਾ ਵਾ। ਹਜੇ ਤਾਂ ਪਾਣੀ ਆ ਪਿਆ। ਇਹਨੂੰ ਅਜੇ ਨਾ 5 ਘੰਟੇ ਨੂੰ ਹੋਰ ਸੀਟੀ ਲਾਓ ਇੱਕ ਵਾਰੀ। ਸੀਟੀ ਨਹੀਂ ਹੋਣੀ ਲੈਣਾ ਹੀ ਆ। ਇਹ ਹਾਂਡੀ ਪਈ ਹੈ ਕੱਚੀ ਹੈ। ਸਾਰਾ ਟੱਬਰ ਚੈੱਕ ਕਰਕੇ ਨਾ ਮੈਨੂੰ ਲੱਗਦਾ ਇਹਨਾਂ ਨੇ ਜਿਹੜਾ ਨਾ ਜਿੰਨੇ ਚਿਰ ਨੂੰ ਹਾਂਡੀ ਪੱਕਣੀ ਉਹਨੇ ਚਿਰ ਸਾਰੀ ਚੀਜ਼ਾਂ ਮੌਕੇ ਨੇ ਟੂਟੀ ਬੰਦ ਕਰ ਦਿਓ। ਪੁੱਤ ਛੇਤੀ ਕਰ, ਰੋਟੀਆਂ ਪੱਕੀਆਂ ਪਈਆਂ, ਫਾੜ ਦੋ ਰੋਟੀਆਂ ਸਾਬੀ ਤੇ ਮੈਂ ਸਾਲਣ ਪਾ ਲਿਆਉਣੀ ਤੇ ਖਾ ਲਾਂ। ਤੇ ਰੋਟੀ ਖਾ ਕੇ ਜਾਣਾ, ਹੁਣ ਰੋਟੀ ਖਾਦੇ ਬਗੈਰ ਨਹੀਂ ਹੁਣ ਜਾ ਕੇ ਉੱਥੇ ਫਿਰ ਤੁਸੀਂ ਹਾਂਡੀ ਰੋਟੀ ਕਰ ਦੇਵੋਗੇ। ਮੇਰੇ ਕੋਲ ਬਰਦਾਸ਼ਤ ਨਹੀਂ ਲੱਗਾ, ਤੁਸੀਂ ਕੰਮ ਕਰੋ ਮੇਰੇ ਅੱਖਾਂ ਸਾਹਮਣੇ। ਇਸ ਤੋਂ ਮੈਂ ਤੁਹਾਡੀ ਸਹੂਲਤ ਦੀ ਵਜ੍ਹਾ ਤੋਂ ਮੈਂ ਕਹਿੰਦਾ ਰੋਟੀ ਖਾ ਕੇ ਤੋਂ ਫੇਰ ਹੀ ਜਾਂਦੇ। ਸ਼ਾਮ ਦੀ ਹੋਈ ਪਈ ਹੁਣ ਹੈ, ਤੁਹਾਡਾ ਭਲਾ ਕਰਦਾ ਪਿਆ। ਵੇਖ ਇਹਦੀਆਂ ਗੱਲਾਂ ਨਹੀਂ ਤੇ ਤੁਹਾਨੂੰ ਪਤਾ ਮੈਨੂੰ ਤਾਂ ਖਰੋੜੇ ਨਹੀਂ ਪਸੰਦ। ਮੈਂ ਤਾਂ ਜਾ ਕੇ ਮੂਲੀਆਂ ਖਾਣੀਆਂ ਜਿਹੜੀਆਂ ਮੈਂ ਮੂਲੀਆਂ ਲਿਆ ਕੇ ਰੱਖੀਆਂ। ਫਿਰ ਮੈਂ ਕਿਹਾ ਵੀ ਤੁਹਾਡੀ ਮਿਹਨਤ ਬਚ ਜਾਏਗੀ ਹੈ, ਤੇ ਤੁਸੀਂ ਉਹ ਪੂਰੀ ਐਕਟਿੰਗ ਚੈੱਕ ਕਰਨ ਡਈ ਹੈ ਕਿ ਜਿਹੜੀ ਮਾਸੀ ਮੇਰੀ ਨਾ ਕਹਿੰਦੀ ਮੈਂ ਤਾਂ ਕਰੇਲੇ ਖਾਣੇ ਸੀ, ਤੂੰ ਕਹਿੰਦਾ ਮੈਂ ਮੂਲੀਆਂ ਖਾਣੀਆਂ। ਮੈਂ ਕਿਹਾ ਚੱਲ ਸਵੇਰੇ ਮੈਂ ਕਰੇਲੇ ਆਪਦੀ ਬਣਾ। ਤੁਸੀਂ ਕਿਹਾ ਮੈਂ ਆਪਦੀ ਵੀ ਜਾਨ ਛਡਾਵਾਂ ਤੇ ਇਹਦੀ ਵੀ ਜਾਨ ਛਡਾਵਾਂ। ਮੈਂ ਜਿਹੜਾ ਮੈਂ ਵੀ ਇੱਥੇ ਰੋਟੀ ਖਾ ਕੇ ਤੇ ਹੁਣ ਖਰੋੜੇ ਰਿੰਨੇ ਆ ਤੇ ਖਰੋੜੇ ਖਾ ਕੇ ਜਾਵਾਂਗੇ ਨਾ। ਹਾਂ ਅੱਗੇ ਤੁਸੀਂ ਕਹਿਣ ਦੇ ਸੀ ਕਿ ਕਹਿੰਦੀ ਲੱਤਾਂ ਕਮਜ਼ੋਰ ਜਿਹੀਆਂ ਹੋਈਆਂ, ਜੋੜ ਕਮਜ਼ੋਰ ਹੋਏ ਤੇ ਕਿੱਡਾ ਕਹਿੰਦੇ। ਕੱਲ ਵੀਡੀਓ ਵੇਖਣੀ ਸੀ, ਮੈਂ ਸੋਚਣ ਨਹੀਂ ਆ ਕਿ ਡਾਕਟਰ ਕਹਿੰਦਾ ਹੈ ਕਿ ਜੇ ਗੋਡੇ ਦੁਖਦੇ ਹੋਣ ਤੇ ਤੁਸੀਂ ਖਰੋੜੇ ਖਾਓ ਹੈ। ਜਿਹੜਾ ਜਿਸਮ ਦਾ ਤੁਹਾਡਾ ਹਿੱਸਾ ਦੁਖਦਾ ਹੋਵੇ ਨਾ ਉਸੇ ਹਿੱਸੇ ਦਾ ਗੋਸ਼ਤ ਖਾਓ, ਤੇ ਤੁਹਾਨੂੰ ਜਿਹੜਾ ਨਾ ਸਿਹਤਮੰਦ ਹੁੰਦਾ ਬੰਦਾ। ਉਹ ਤਾਂ ਪਹਿਲੇ ਵੇਲਿਆਂ 'ਚ ਨਾ ਸਿਆਣੇ ਪਤਾ ਕੀ ਕਰਦੇ ਸੀ ਸਾਡੇ ਵੱਡਕੇ, ਜੇ ਢੂਈ ਦੁਖਦੀ ਹੋਣੀ ਤੇ ਕੱਟੇ ਦੀ ਨਾ ਪੁੱਠ ਦਾ ਗੋਸ਼ਤ ਲਿਆਉਣਾ। ਢੂਈ ਦੁਖਦੀ ਦਾ ਜੇ ਗੋਡੇ ਦੁਖਦੇ ਤੇ ਗੋਡਿਆਂ ਦਾ ਗੋਸ਼ਤ ਲਿਆਉਣਾ, ਤੇ ਜੇ ਸਿਰ ਦੁਖਦਾ ਹੋਵੇ ਤੇ ਜੇ ਸਿਰ ਦੁਖਦਾ ਹੋਣਾ ਤਾਂ ਸਿਰ ਹੀ ਲਿਆਉਣੀ। ਤੇ ਫਿਰ ਮਤਲਬ ਮੇਰਾ ਸਿਰ ਦੁਖਦਾ, ਫਿਰ ਆਪਾਂ ਜਿਹੜਾ ਨਾ ਚਾਹ ਦੀ ਥਾਂ ਤੇ ਆਪਾਂ 2-3 ਮਗਜ ਜਿਹੜੇ ਉਹ ਬਣਾ ਕੇ ਆਰਾਮ ਆ ਜਾਊਗਾ। ਉਹ ਅੰਡੇ ਵਰਗਾ ਸਵਾਦ ਹੁੰਦਾ। ਇੱਕ ਵਾਰੀ ਖਾਦਾ ਮੈਂ ਬਣਾ ਕੇ, ਕੋਈ ਸਵਾਦ ਨਹੀਂ ਖਾਣਾ ਹੀ ਆ ਨਾ, ਇੱਕ ਵਾਰੀ ਬਣਾ ਕੇ ਖਾ ਲਿਆ ਤੇ ਹੁਣ ਕੀ ਖਾਣਾ। ਚਲੋ ਬਸ ਠੀਕ ਹੈ। ਹੁਣ ਜਿਹੜਾ ਨਾ ਯਾਰ ਹੁਣ ਤੁਸੀਂ ਸਵੇਰੇ ਜਿਹੜਾ ਨਾ ਸਿਰੀ ਲਿਆ ਕੇ ਪਕਾਉਣੀ ਆ, ਕਿਉਂਕਿ ਮੇਰਾ ਅਕਸਰ ਸਿਰ ਦੁਖਦਾ। ਕੱਟੇ ਦੀ ਬਣਾਉਣੀ ਕਿ ਬੱਕਰੇ ਦੀ? ਕੱਟੇ ਦੀ ਵੈਸੇ ਜਿੰਨਾ ਕਿ ਤੇਰਾ ਸਿਰ ਆ ਕੁੱਕੜ ਦੀ ਲਿਆ ਹੀ। ਕੁੱਕੜ ਦਾ ਐਡਾ ਸਿਰ ਨਹੀਂ ਆਇਆ, ਕੱਟੇ ਜਿਹੜੀ ਪੂਰੀ ਹੋਣੀ। ਆਹ ਚੈੱਕ ਕਰੋ, ਇਹ ਕਿਤੇ ਆਹ ਨਹੀਂ ਕਾਬੂ ਆਉਣ ਡਿਆ ਤੁਹਾਡੇ ਕੋਲ, ਆ ਕੱਲਾ ਬਲੂੰਗੜਾ ਕਾਬੂ ਨਹੀਂ ਆਉਣ ਡਿਆ ਹੈ। ਆ ਮੇਰਾ ਪੋਤਾ ਕਹਿੰਦਾ ਚੱਲ ਚਲੀਏ ਦਾਦੋ। ਚੱਲ ਚੱਕ ਫਿਰ ਪੋਤੇ ਨੂੰ। ਪੋਤਾ ਚੱਕਿਆ ਜਾਂਦਾ ਨਹੀਂ ਤੁਹਾਡੇ ਕੋਲ ਹੈ। ਇਹ 1.5 ਮਿੰਟ ਨਹੀਂ ਤੁਹਾਡੇ ਕੋਲ ਕਿਚਨਾ ਤੁਹਾਡੀ ਬਸ ਹੋ ਜਾਣੀ। ਹੈ ਕਿੱਥੇ ਜਾਣਾ? ਇੱਧਰ ਨਹੀਂ ਜਾਣਾ, ਇੱਧਰ ਜਾਣਾ ਕਿ ਇੱਧਰ ਜਾਣਾ?
ਓਏ ਬਿੱਲਾ ਬਣ ਗਿਆ ਬਹੁਤ ਓਏ ਬਹੁਤ ਬਿੱਲਾ ਬਣ ਗਿਆ ਐਕਸ਼ਨ ਤੇ ਚੰਗੇ ਮਾਰਦਾ ਐਕਸ਼ਨ ਤੇ ਚੰਗੇ ਮਾਰਦਾ ਛੱਤ ਦੇ ਉੱਤੇ ਅੱਗੇ ਗਿਆ ਛੱਤ ਲੈ ਗਈ ਰੀਹਾ ਤੇ ਜਾ ਕੇ ਉਹਨੂੰ ਹੱਥ ਪਾ ਲਿਆ ਤੇ ਉਹਨੂੰ ਚਿੰਬੜ ਗਿਆ ਨਾਲ ਹੀ ਹੈ ਇੰਜ ਬਿਲਕੁਲ ਚੀਕਾ ਮਾਰੇ ਤੇ ਐਵੇਂ ਕਵੇ ਮੈਂ ਜਿਵੇਂ ਤਾਂ ਉਹਨੂੰ ਚੜਨਾ ਹੁੰਦਾ ਹੈ ਤੁਸੀਂ ਇਹਨੂੰ ਚੜਾ ਕੇ ਉੱਤੇ ਆਦਤ ਪਾਤੀ ਹੋਈ ਛੱਤ ਚੜਨ ਦੀ ਚਲੀਏ ਆਪਾਂ ਚਲੀਏ ਚਲੋ ਚਲੀਏ ਚਲੋ ਲੈ ਜਾਓ ਇਹਨੂੰ ਜਾ ਉਹਨੂੰ ਲੈ ਜਾਓ ਰੋਟੀਆਂ ਪਕਾ ਕੇ ਲਿਆਓ ਇਹਦੇ ਨਾਲ ਆ ਚੱਲੇ ਆ ਇਹਨੂੰ ਰੋਟੀਆਂ ਪਕਾ ਕੇ ਦਿਓ ਅਸੀਂ ਚੱਲੇ ਆ ਰੋਟੀਆਂ ਪੱਕ ਗਈਆਂ ਵਾ ਚਲੋ ਹੁਣ ਬਸ ਰੋਟੀ ਖਾਈਏ ਤੇ ਰੋਟੀ ਖਾ ਕੇ ਤੇ ਫਿਰ ਨਿਕਲਦੇ ਆ ਮਾਂ ਜੀ ਅੰਦਰ ਲੈ ਕੇ ਆ ਗਏ ਨੇ ਰੋਟੀਆਂ ਪੱਕ ਗਈਆਂ ਨੇ ਮਾਂ ਜੀ ਗਰਮਾ ਗਰਮ ਆ ਗਈਆਂ ਨੇ ਜੀ ਆਪਣੀਆਂ ਤਵੀ ਦੀਆਂ ਰੋਟੀਆਂ ਠੀਕ ਹੈ ਤਵੀ ਦੀ ਰੋਟੀ ਤੇ ਇੰਜ ਹੀ ਬੜੀ ਸਵਾਦੀ ਲੱਗਦੀ ਨੇ ਬੜੀ ਦੇਰ ਬਾਅਦ ਮਤਲਬ ਖਾਣ ਲੱਗੇ ਘਰ ਆ ਕੇ ਜਦੋਂ ਪਿੰਡ ਆਏ ਤਾਂ ਉਦੋਂ ਖਾਈਦਾ ਬਿਸਮਿਲ੍ਲਾ ਇਹਨਾਂ ਸਾਲਨ ਖਾਣਾ ਉਹ ਥੋੜਾ ਕਰੋ ਖਾਵੇ ਇਹਨਾਂ ਨਹੀਂ ਖਾਣਾ ਉਹ ਛੋਰਬਾ ਰਹਿਣ ਤੋਂ ਬੋਟੀ ਕੱਢ ਦੋ ਤੇ ਮਿੰਟ ਮਾਰੋ ਬਸ ਪਾ ਦਿਓ ਅੱਗ ਦੇ ਚੁੱਲ੍ਹੇ ਦੇ ਉੱਤੇ ਟੇਸਟ ਵੱਖਰਾ ਆਉਂਦਾ ਤੇ ਅੱਗ ਦੇ ਉੱਤੇ ਸਾਲਨ ਢੱਕਿਆ ਆਪਣਾ ਆ ਗਿਆ ਪਾਇਆ ਦਾ ਸਾਲਨ ਨਾਲ ਆ ਗਈ ਆਪਣੀ ਤਵੀ ਦੀ ਰੋਟੀ 2 ਦਿਨ ਵਾਲੇ ਰੋਟੀ ਦੇ ਲਈ ਆਪਾਂ ਥੋੜੀ ਜਿਹੀ ਖਾਣੀ ਸੀ ਇਸ ਟਾਈਮ ਰੋਟੀ ਦੇ 4 ਵਾਲੇ ਲਾ ਕੇ ਤੇ ਬਸ ਨਿਕਲੇ ਟਾਈਮ ਰੋਟੀ ਆਪਣੀ ਆ ਗਈ ਜੀ ਇਹ ਰੋਟੀ ਆ ਗਈ ਇਹ ਆਪਣਾ ਸਾਲਨ ਆ ਗਿਆ ਠੀਕ ਹੈ ਸ਼ੋਰਬਾ ਇੰਚ ਹੋਰ ਪਾ ਦਿਓ ਇਸ ਪਲੇਟ ਥੋੜਾ ਜਿਹਾ ਗਰਮ ਨਹੀਂ ਢੱਕਣ ਉਵੇਂ ਹੱਥ ਨਾਲ ਚੱਕੀ ਜੇ ਨਹੀਂ ਮਾਰੀ ਲੈ ਮੇਰੇ ਹੱਥ ਪੱਕੇ ਮੈਂ ਵਾਹ ਹੱਥਾਂ ਨੂੰ ਲੋਇਆ ਲਾਇਆ ਕਹਿੰਦੇ ਹੱਥ ਮੇਰੇ ਪੱਕੇ ਵੀ ਗਰਮ ਚੀਜ਼ਾਂ ਵਾਹ ਵੀ ਵਾਹ ਹੱਥਾਂ 'ਚ ਬਰੂਦ ਬਣਾਇਆ ਪਿਆ ਹੈ ਇਹਦੇ ਪੱਕੇ ਥੱਲੇ ਅੰਦਰ ਹੀ ਲਾਇਆ ਬਸ ਠੀਕ ਹੈ 1 ਮਿੰਟ Later. ਹਾਂਜੀ ਭਾਈ ਸਾਹਿਬ ਆ ਗਏ ਜੀ ਭਾਈ ਸਾਹਿਬ ਨੇ ਮੈਨੂੰ ਘਰੇ ਆਉਂਦੇ ਕਹਿੰਦੇ ਉਹ ਤੇ ਗਲੀ ਦੇ ਪਿੱਛੇ ਤਾਰ ਦੇ ਉਹ ਤੇ ਗਲੀ ਤੇ ਤਾਰ ਤਾ ਕਹਿੰਦੇ ਮੇਰੀ ਨਾਲ ਜਿਹੜੀ ਨਾ ਵਾਕ ਵੀ ਨਾਲ ਨਿਬੜ ਜੇਗੀ ਹੈ ਤੇ ਤੂੰ ਜਿਹੜਾ ਨਾ ਦਾ ਮੋਟਰਸਾਈਕਲ ਤੇ ਜਾ ਤੇ ਮੈਂ ਜਾ ਕੇ ਬ੍ਰੇਕ ਲਾਈ ਤੇ ਭਾਈ ਸਾਹਿਬ ਇਹਨਾਂ ਟਾਪੋ ਟਾਪ ਹੈ 330 ਦੀ ਸਪੀਡ ਦੇ ਅੰਦਰ ਆ ਜਾਓ ਕਿ ਬਾਹਰ ਖਲਾਉਣਾ ਤੇ ਮੋਟਰਸਾਈਕਲ ਅੰਦਰ ਤੁਸੀਂ ਕਰਨੀ ਹੈ ਅੱਜ ਅਸੀਂ ਲੈ ਕੇ ਆਏ ਜੀ ਬਹੁਤ ਪੁਰਾਣਾ ਤੇ ਬਿਹਤਰੀਨ ਗਿਫਟ ਠੀਕ ਹੈ ਗਿਫਟ ਕੀ ਹੁੰਦਾ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਹੈ ਕਿਉਂ ਹੈ ਸਰ ਚਾਬੀਆਂ ਆਹ ਫੜੋ ਖਿੱਚੋ ਮੈਂ ਮੋਟਰਸਾਈਕਲ ਅੰਦਰ ਕਰਾਂ ਫਿਰ ਤੁਹਾਨੂੰ ਗਿਫਟ ਦਿਖਾਣਾ ਜੀ ਯਾਰ ਕਿਹੜੀ ਚੀਜ਼ ਲੈ ਕੇ ਜਿਹੜੀ ਮੈਂ ਤੁਹਾਨੂੰ ਦਿਖਾਉਣ ਲੱਗਾ ਸੀ ਠੀਕ ਹੈ ਇਹ 1 ਸੈਕਿੰਡ ਹੈ ਬ੍ਰੈਡ ਤੇ ਮੈਂ ਪਾਸੇ ਰੱਖਾਂ ਬ੍ਰੈਡ ਨਹੀਂ ਅੱਜ ਮੈਂ ਐਸੀ ਚੀਜ਼ ਲੈ ਕੇ ਆਇਆ ਜਿਹੜੀ ਅੱਜ ਤੋਂ ਕੋਈ ਕਿੰਨੇ ਸਾਲ ਪਹਿਲੇ 2014-15 ਚ ਅਸੀਂ ਰੈਗੂਲਰ ਯੂਜ਼ ਕਰਦੇ ਸੀ ਰੈਗੂਲਰ ਸਾਡੀ ਡੇਲੀ ਲਾਈਫ ਦੀ ਰੂਟੀਨ ਸੀ ਦਿਨ ਦੇ ਵਿੱਚ 5 ਤੋਂ 7 ਦਫਾ ਯੂਜ਼ ਕਰਦੇ ਸੀ ਲੇਕਿਨ ਹੁਣ ਬੜੇ ਦਿਨ ਹੋ ਗਏ ਮਾਂ ਜੀ ਦੇ ਮਗਰ ਲੱਗਾ ਮੈਂ ਕਹਿੰਦਾ ਮਾਂ ਜੀ ਆਪਾਂ ਇਹ ਚੀਜ਼ ਲੈਣੀ ਹੈ ਇੱਕ ਦਿਨ ਅਸੀਂ ਲੈਣ ਵੀ ਲੱਗੇ ਠੀਕ ਹੈ ਤੇ ਲੇਕਿਨ ਫਿਰ ਬੇਬੇ ਕਹਿੰਦੀ ਯਾਰ ਪੁੱਤਰ ਤੂੰ ਯੂਜ਼ ਤੇ ਕਰਨੀ ਨਹੀਂ ਆ ਇਹਨੂੰ ਛੱਡ ਦੇ ਮੈਂ ਕਿਹਾ ਨਹੀਂ ਹੈ ਬੇਬੇ ਨੇ ਤਕਰੀਬਨ ਕੋਈ 20 ਸਾਲ ਹੋ ਗਏ ਨੂੰ ਛੱਡਿਆ ਨੂੰ ਤੇ ਮੈਨੂੰ ਕੋਈ 10-15 ਸਾਲ ਹੋ ਗਏ ਛੱਡਿਆ ਨੂੰ ਠੀਕ ਹੈ ਤੇ ਮੈਂ ਹੁਣ ਅੱਜ ਚੀਜ਼ ਉਹ ਆਪਣੀ ਜ਼ਿੰਦਗੀ ਦੁਬਾਰਾ ਐਂਟਰ ਕਰ ਹੀ ਲਈ ਲੰਘਦੇ ਪਏ ਸੀ ਦੁਕਾਨ ਦੇ ਉੱਤੇ ਮੈਂ ਬਾਹਰ ਨਿਕਲਿਆ ਲੱਗ ਮੇਰੇ ਜ਼ਿਹਨ 'ਚ ਨਹੀਂ ਸੀ ਬੇਬੇ ਕਹਿੰਦੀ ਹਾਂ ਪੁੱਤਰ ਤੂੰ ਨਾਲ ਲੈਣ ਡਿਆ ਸੀ ਚੀਜ਼ ਲੈ ਲਈਏ ਤੇ ਹੁਣ ਉਹ ਚੀਜ਼ ਕਿਹੜੀ ਹੋ ਸਕਦੀ ਹੈ आंखों पे हाथ रख लो दिल को थाम लो धड़कनें आपकी तेज होने वाली हैं नजरें आपकी उलझने वाली हैं ਸੋਨੇ ਦਾ ਕੰਗਣਾ सोने का कंगन है ना ਦਸਾਂ ਦਿਨਾਂ ਦਾ ਮਾਂ ਜੀ ਆਪਣੇ ਘਰੇ ਹੈ ਨਹੀਂ ਆਪਣੇ ਘਰ ਮੈਂ ਕਿਹਾ ਪੁੱਤਰ ਕੀ ਤੂੰ ਮਗਰ ਲੱਗਾ ਨਿਆਣੇ ਵਾਲੀ ਗੱਲ ਉਹ ਅੱਜ ਮੈਂ ਲੰਘਦੀ ਪਈ ਸੀ ਮੈਂ ਕਿਹਾ ਚਲੋ ਲੈ ਹੀ ਲਵਾਂ ਪਹਿਲੇ ਚਲੋ ਤੁਹਾਨੂੰ 5 ਸੈਕਿੰਡ ਦਿੱਤੇ ਜਾਂਦੇ ਸੋਚ ਕੇ ਕਮੈਂਟ ਸੈਕਸ਼ਨ 'ਚ ਦੱਸੋ ਕਿ ਐਸੀ ਕਿਹੜੀ ਚੀਜ਼ ਆ ਤੇ ਇਹ ਉਹ ਚੀਜ਼ ਆ ਜਿਹੜੇ 90 ਵਾਲੇ ਹਰ ਬੱਚੇ ਨੇ ਆਪਣੀ ਜ਼ਿੰਦਗੀ 'ਚ ਯੂਜ਼ ਕੀਤੀ ਹੈ ਪਿੰਡਾਂ ਵਾਲਿਆਂ ਨੇ ਸ਼ਹਿਰਾਂ ਵਾਲਿਆਂ ਦਾ ਮੈਨੂੰ ਨਹੀਂ ਪਤਾ ਸ਼ਹਿਰਾਂ ਵਾਲਿਆਂ ਨੇ ਚਾਹੇ ਨਾ ਯੂਜ਼ ਕੀਤੀ ਹੋਵੇ ਲੇਕਿਨ ਪਿੰਡਾਂ ਵਾਲੇ ਹਰ ਬੱਚੇ ਨੇ ਜਿਹੜਾ 90 ਦੇ ਵਿੱਚ ਪੈਦਾ ਹੋਇਆ ਠੀਕ ਹੈ 2000 ਤੋਂ ਪਹਿਲੇ ਹਰ ਬੱਚੇ ਨੇ ਆਪਦੇ ਘਰ 'ਚ ਯੂਜ਼ ਕੀਤੀ ਡੇਲੀ ਲਾਈਫ 'ਚ ਯੂਜ਼ ਕੀਤੀ ਤੇ ਡੇਲੀ ਮਲਟੀਪਲ ਟਾਈਮ ਯੂਜ਼ ਕੀਤੀ ਉਹ ਹੈ ਜੀ 5 4 3 2 1 ਹਾਲੇ ਤੁਸੀਂ ਹਲਕਾ ਲਗਾ ਕੇ ਵੀ ਸੁਣ ਲਿਆਗਾ 1 2 3 ਲੈਟਸ ਗੋ ਪਿਆਲੀਆਂ ਮਿੱਟੀ ਦੀਆਂ ਪਿਆਲੀਆਂ ਬਾਹਰ ਜਾਈਦਾ ਨਾ ਯਾਰ ਹੋਟਲ ਦੇ ਉੱਤੇ ਪਿਆਲੀਆਂ 'ਚ ਚਾਹ ਲਈਦੀ ਸਪੈਸ਼ਲ ਉਹਨੂੰ ਕਹਿੰਦਾ ਭਾਈ ਪਿਆਲੀ 'ਚ ਚਾਹ ਲੈਣੀ ਹੈ ਕੱਪ 'ਚ ਚਾਹ ਲੈਣੀ ਤੇ ਪਿਆਲੀ ਦੇ ਵਿੱਚ ਚਾਹ ਪੀਣ ਦਾ ਇੰਨਾ ਮਜ਼ਾ ਆਉਂਦਾ ਉਹਨਾਂ ਕੋਲ ਡਿਜ਼ਾਈਨ ਸੀ ਸਿਰਫ 5-7 ਹੈ ਤੇ ਆ ਦੇਖੋ ਅਸੀਂ ਐਪਲ ਵਾਲਾ ਲੈ ਕੇ ਆਏ ਮੈਂ ਕਿਹਾ ਜੀ ਐਪਲ ਦੀਆਂ ਪਿਆਲੀਆਂ ਲੈਣੀ 1 ਮਿੰਟ ਤੇਰੀਆਂ ਪਿਆਲੀਆਂ ਦੋਵੇਂ ਵੱਖਰੀਆਂ ਇੱਕ ਤੈਨੂੰ ਸਾਲਨ ਪਾ ਕੇ ਦਿਆ ਕਰਨਾ ਤੇ ਇੱਕ ਸਾਲਨ ਵਾਲੀਆਂ ਨਹੀਂ ਇਹ ਚਾਹ ਵਾਲੀਆਂ ਮੇਰੀ ਹੀਰੇ ਤੈਨੂੰ ਹੁਣ ਬਸ ਇਹੀ ਦੇਣਾ ਨਹੀਂ ਇਹਨਾਂ 'ਚ ਹੁਣ ਤੁਹਾਡਾ ਭਰਾ ਪਕਾਏਗਾ ਸੱਜਰੀ ਚਾਹ ਕੜਕ ਦਮ ਕਿਉਂਕਿ ਪਿੰਡ ਰੋਟੀ ਖਾ ਲਈ ਸੀ ਹੁਣ ਤੁਹਾਨੂੰ ਪਤਾ ਬਾਹਰ ਨਾ ਹਨੇਰਾ ਹੋ ਗਿਆ ਰਾਤ ਹੋ ਗਈ ਤੇ ਪਿੰਡ ਦੇ ਰਸਤੇ ਥੋੜੇ ਨਾ ਖਤਰਨਾਕ ਇਸ ਤਰ੍ਹਾਂ ਹੁੰਦੇ ਵੇ ਕਿ ਰਾਤ ਨੂੰ ਚੋਰੀ ਚਕਾਰੀ ਦਾ ਡਰ ਹੁੰਦਾ ਤੇ ਇਸ ਵਜ੍ਹਾ ਤੋਂ 8 ਵਜੇ ਕੇ ਇਸ ਟਾਈਮ 10 ਮਿੰਟ ਹੋ ਚੁੱਕੇ ਨੇ ਤੇ ਇਸ ਵਜ੍ਹਾ ਤੋਂ ਅਸੀਂ ਰੋਟੀ ਖਾ ਕੇ ਜਲਦੀ ਸੀਗਾ ਨਿਕਲੀਏ ਚੱਲੀਏ ਅਸੀਂ ਕੋਈ 7:30 ਵਜੇ ਪਹੁੰਚ ਗਏ ਸੀ ਅਸੀਂ ਕਿਹਾ ਪਹਾੜੀਆਂ ਬੜੀਆਂ ਹੋਣੀਆਂ ਵਾ ਵੇਖ ਕੇ ਉਹਨੇ ਸਾਰਾ ਸ਼ਹਿਰ ਗਾਹ ਹਾਂ ਪਹਿਲੇ ਘਰੇ ਆ ਕੇ ਬੇਬੇ ਨੇ ਘਰੇ ਆ ਕੇ ਮੈਂ ਗਲੀ 'ਚ ਮੁੜਨ ਲੱਗਾ ਨਹੀਂ ਪੁੱਤ ਮੈਂ ਸ਼ਹਿਰ ਜਾਣਾ ਅੱਜ ਪਹਾੜੀਆਂ ਬਣੀਆਂ ਨੇ ਮੈਂ ਵੇਖਿਆ ਨਹੀਂ ਸਾਰਾ ਸ਼ਹਿਰ ਗਾਹ ਮਾਰਿਆ ਲੇਕਿਨ ਕਿਤੇ ਲੱਭੀਆਂ ਹੁਣ ਚਾਹ ਪਕਾਏਗਾ ਤੁਹਾਡਾ ਭਰਾ ਗਰਮਾ ਗਰਮ ਫਿਰ ਇਹ ਪਿਆਲੀ 'ਚ ਪਾਏਗਾ ਠੀਕ ਹੈ ਤੇ ਫਿਰ ਇਸ ਤਰ੍ਹਾਂ ਕਰਕੇ ਫੜੇਗਾ ਪਿਆਲੀ ਇੱਥੋਂ ਇਸ ਤਰ੍ਹਾਂ ਕਰਕੇ ਹੈ ਇਸ ਤਰ੍ਹਾਂ ਕਰਕੇ ਫਿਰ ਇੰਜ ਅਸੀਂ ਇੱਕ ਗੱਲ ਹੈਗੀ ਆ ਮੈਂ ਦਿਲ ਸੀ ਵੀ ਵੀਡੀਓ ਬਲੌਗ ਬਣਾ ਕੇ ਲਿਆਣੇ ਪਹਾੜੀਆਂ ਬਣੀਆਂ ਹੋਈਆਂ ਤੇ ਬੜੀ ਰੌਣਕ ਹੋਣੀ ਸੀ ਉੱਤੇ ਤੇ ਪਰ ਐਤਕੀ ਬਣੀਆਂ ਹੀ ਨਹੀਂ ਅੱਗੇ ਹਰ ਸਾਲ ਅੱਗੇ ਬਣਦੇ ਹੁੰਦੇ ਸੀ ਨਾ ਜਿੱਥੇ ਉੱਥੇ ਮੇਨ ਰੋਡ ਦੇ ਉੱਤੇ ਠੀਕ ਹੈ ਉੱਥੇ ਹੁਣ ਆਬਦ ਬਰੋਸਟ ਬਣ ਗਿਆ ਤੇ ਉਹ ਬਿਲਡਿੰਗ ਬਣ ਗਈ ਉੱਥੇ ਸ਼ਾਇਦ ਉੱਥੇ ਉਹਦੇ ਫਰੰਟ ਤੇ ਬਣਦੀਆਂ ਹੁੰਦੇ ਸੀ ਅੱਗੇ ਉਹ ਖਾਲੀ ਪਿਆ ਹੁੰਦਾ ਸੀ ਹਕੂਮਤ ਨੇ ਬੜੀ ਸਖਤੀ ਕੀਤੀ
ਪਤਾ ਨਹੀਂ, ਚਲੋ ਜੋ ਵੀ ਆ ਬਹਰਹਾਲ। ਲੇਕਿਨ ਇਹ ਹੈ ਕਿ ਮੈਂ ਬਹੁਤ ਖੁਸ਼ ਹਾਂ ਜੀ। ਮੈਂ ਕਹਿੰਦਾ ਮੈਨੂੰ ਇਹ ਜਿਸ ਤਰ੍ਹਾਂ ਬੁੜੀਆਂ ਨੂੰ ਤੁਸੀਂ ਨਵਾਂ ਸੂਟ ਦਵਾ ਦਿਓ ਇੰਨੀ ਖੁਸ਼ੀ ਹੁੰਦੀ ਨਾ, ਜਾਂ ਬੰਦਿਆਂ ਨੂੰ ਤੁਸੀਂ ਬੁੜੀਆਂ ਨੂੰ ਜਿਹਨਾਂ ਨੂੰ ਤੁਸੀਂ ਸੋਨੇ ਦੇ ਕੰਗਣ ਦਵਾ ਦਿਓ ਫਿਰ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ, ਮੈਨੂੰ ਇਹਨਾਂ ਦੋਨਾਂ ਚੀਜ਼ਾਂ ਤੋਂ ਬਗੈਰ ਸਿਰਫ ਔਰ ਸਿਰਫ ਕਿੰਨੀ ਕੀਮਤ ਹੈ ਇਹਦੀ? ਇੱਕ ਪੀਸ ਦੀ ਕੀਮਤ ਸਿਰਫ 25 ਰੁਪਏ। ਇਹ 25 ਦੋ ਪੀਸ 50 ਰੁਪਏ। ਲੇਕਿਨ ਇਹ 50 ਰੁਪਏ ਦੇ ਵਿੱਚ ਨਾ ਮੈਨੂੰ ਕਰੋੜਾਂ ਦੀ ਖੁਸ਼ੀ ਹੋ ਰਹੀ ਅੱਜ। ਪਿੰਡ ਗਏ, ਪਾਏ ਪਕਾਏ, ਫਿਰ ਖਾਤੇ, ਫਿਰ ਆਦੀ ਧੀ ਨੂੰ ਮੈਂ ਕੱਪੜੇ ਦੇ ਕੇ ਆਈ, ਨਾਲੇ ਉਹਨਾਂ ਨੂੰ ਰੋੜੇ ਪਕਾ ਕੇ ਖਵਾਏ, ਨਾਲੇ ਉੱਥੇ ਹਾਸਿਆ ਖੇਡਿਆ। ਪਿੰਡ ਦੀ ਇੱਕ ਵੱਖਰੀ ਮੌਜ ਆ। ਵੈਸੇ ਪਿੰਡ ਦੇ ਨਾ ਦੇਖੋ, ਮੈਂ ਹੁਣ ਆਉਂਦੇ ਆਏ ਨਾ ਪਿੰਡ ਮਿਸ ਕਰ ਰਿਹਾ ਸੀ। ਮਿਸ ਇਸ ਤਰ੍ਹਾਂ ਕਰ ਰਹੇ ਸੀ, ਹੁਣ ਪਿੰਡ ਤੋਂ ਆ ਰਹੇ ਸੀ ਨਾ, ਰਸਤੇ ਦੇ ਵਿੱਚ ਹੁਣ ਇਸ ਟਾਈਮ ਤੇਲ ਪੱਕੇ, ਤੇਲ ਦੀ ਫਸਲ ਨਾ ਪਿੰਡਾਂ ਦੇ ਵਿੱਚ ਪੱਕੀ ਹੋਈ ਹੈ। ਹੁਣ ਤਿਲਾਂ ਦੀ ਖੁਸ਼ਬੂ ਆ ਰਹੀ ਸੀ, ਠੀਕ ਹੈ, ਮੱਕੀ ਪੱਕੀ ਹੋਈ, ਮੱਕੀ ਦੀ ਖੁਸ਼ਬੂ ਆ ਰਹੀ ਸੀ। ਜਾਂਦੇ ਆ ਜਿਹੜਾ ਨਾ ਚਿਬੜਾਂ ਦੀ ਖੁਸ਼ਬੂ ਆ ਰਹੀ ਸੀ। ਪਿੰਡ ਦੇ ਵਿੱਚ ਡਿਫਰੈਂਟ ਫਲੇਵਰ ਤੁਸੀਂ ਟੇਸਟ ਕਰਦੇ ਜੇ, ਮਤਲਬ ਜਿਹੜਾ ਸੀਜ਼ਨ ਚੱਲ ਰਿਹਾ ਨਾ, ਸੀਜ਼ਨ ਦੇ ਨਾਲ ਨਾਲ ਸੀਜ਼ਨ ਵਾਲੀ ਖੁਸ਼ਬੂ ਆਉਂਦੀ ਹੈ। ਜਿਸ ਤਰ੍ਹਾਂ ਹੁਣ ਅੱਗੇ ਕਣਕ ਬਿਜਾਈ ਸ਼ੁਰੂ ਹੋਣੀ ਹੈ, ਫਿਰ ਥੋੜੀ ਅਲੱਗਾ ਫਲੇਵਰ ਆਣਾ ਹੈ। ਹੁਣ ਨਰਮਿਆਂ ਦੀ ਜਿੱਥੇ ਨਰਮਾ ਬੀਜਿਆ ਹੈਗਾ ਉੱਥੇ ਤੁਹਾਨੂੰ ਨਰਮੇ ਦੀ ਸਮੈਲ ਆਏਗੀ, ਠੀਕ ਹੈ। ਮਤਲਬ ਬੰਦਾ ਚੀਜ਼ ਡਿਫਰੈਂਟ ਚੀਜ਼ਾਂ ਟੇਸਟ ਕਰਦਾ। ਲੇਕਿਨ ਸ਼ਹਿਰ ਦੇ ਵਿੱਚ ਤੁਸੀਂ ਅੰਦਰ 24 ਘੰਟੇ ਤੁਹਾਨੂੰ ਇੱਕ ਹੀ ਸਮੈਲ ਰਹਿੰਦੀ ਹੈ, ਇੱਕ ਹੀ ਮੌਸਮ ਰਹਿੰਦਾ। ਤੁਸੀਂ ਪਰਫਿਊਮ ਛਿੜਕ ਕੇ ਸਮੈਲ ਦਾ ਟੇਸਟ ਚੇਂਜ ਕਰਨਾ। ਲੇਕਿਨ ਪਿੰਡ ਤੁਹਾਡਾ ਨੈਚੁਰਲ ਚੇਂਜ ਹੁੰਦੀ ਵਾਈਬ, ਠੀਕ ਹੈ। ਹੁਣ ਕਦੀ ਤਰੇਲ ਵਾਲੀਆਂ ਰਾਤਾਂ ਹੋ ਗਈਆਂ, ਖੁਸ਼ਕ ਰਾਤਾਂ ਹੋ ਗਈਆਂ, ਠੀਕ ਹੈ, ਵਿਹੜੇ ਸੁੱਤੇ ਪਏ ਬੱਤੀ ਚਲੇਗੀ, ਠੀਕ ਹੈ, ਕੀ ਉਹਦਾ ਨਾਮ ਆ UPS ਨਹੀਂ ਹੈ। ਮਤਲਬ ਕਿੰਨੇ ਮਜ਼ੇ ਆਉਂਦੇ। ਬੰਦਾ ਇਹ ਚੀਜ਼ਾਂ ਤੋਂ ਗੁੱਸਾ ਵੀ ਆਉਂਦਾ ਜਦੋਂ ਬੱਤੀ ਜਾਂਦੀ, ਬੰਦਾ ਸੁੱਤਾ ਪਿਆ ਪਸੀਨਾ ਆਉਂਦਾ, ਠੀਕ ਹੈ ਜੀ ਉਹ। ਲੇਕਿਨ ਇਹ ਕੋਈ ਚੀਜ਼ਾਂ ਨੂੰ ਬੰਦਾ ਮਿਸ ਵੀ ਕਰਦਾ। ਲੇਕਿਨ ਉਹ ਬਿਹਤਰੀਨ ਹੈ, ਚੀਜ਼ਾਂ ਹੋਣੀਆਂ ਚਾਹੀਦੀਆਂ ਲਾਈਫ 'ਚ। ਬੰਦੇ ਦੀ ਇੱਕ ਜੈਸੀ ਜ਼ਿੰਦਗੀ ਹੋ ਜਾਂਦੀ। ਜਿਹੜੇ ਬਾਹਰ ਅੰਦਰ ਨਿਕਲਦਾ ਤਾਂ ਠੀਕ ਆ, ਔਰਤਾਂ ਜਿਹਨਾਂ ਦੇ ਘਰ ਨਾ ਉਹ 24 ਘੰਟੇ ਨਾ ਪਤਾ ਦਿਨ ਦਾ ਤੇ ਨਾ ਪਤਾ ਰਾਤ ਦਾ। ਮੈਂ ਕਹਿੰਦਾ ਆਪਾਂ ਜਿਹੜਾ ਨਾ ਪੇਂਡੂ ਲਹਾਤਾ ਬਣਾ ਲਈਏ ਢਾ ਕੇ ਦੁਬਾਰਾ, ਜਿਹੜਾ ਨਾ ਆ ਵੇਚ ਨਹੀਂ ਲਈ। ਪੁੱਤ ਹੁਣ ਗਾਂ ਦੀ ਸੋਚ ਪਿਛਾਂ ਦੀ ਉਹ ਗਾਂ ਦੀਆਂ ਦੇਖੋ, ਮੇਰੀ ਗੱਲ ਸੁਣੋ, ਆਪਾਂ ਨੂੰ ਸ਼ਹਿਰ ਕਿੰਨਾ ਸਿਰਫ ਔਰ ਸਿਰਫ 7 ਕਿਲੋਮੀਟਰ ਦੂਰ ਹੈ, ਠੀਕ ਹੈ। ਤੇ ਗਾਂ ਦੀ ਸੋਚ ਇਹ ਹੈ ਕਿ ਤੁਹਾਨੂੰ ਬਹੁਤਾ ਮੁਸ਼ਕਿਲ ਹੈ, ਤੁਹਾਨੂੰ ਗੱਡੀ ਲੈ ਕੇ ਤੁਹਾਨੂੰ ਗੱਡੀ ਚਲਾਉਣੀ ਸਿਖਾ ਦੇਣਾ। ਦੇਖੋ ਅਗਰ ਬੇਬੇ ਨੂੰ ਜਿਹੜਾ ਨਾ, ਬੇਬੇ ਨੂੰ ਬਹੁਤ ਹੀ ਮੁਸ਼ਕਿਲ ਆ। ਬੇਬੇ ਨੂੰ ਇਹ ਕਿ ਚਲੋ ਜੀ ਮੈਂ ਬਾਹਰ ਅੰਦਰ ਕਿਤੇ ਜਾਣਾ, ਬੇਬੇ ਦਾ ਆਉਣਾ ਜਾਣਾ ਮੁਸ਼ਕਿਲ ਆ, ਤੁਹਾਨੂੰ ਗੱਡੀ ਲੈ ਕੇ ਤੁਹਾਨੂੰ ਡਰਾਈਵਿੰਗ ਸਿਖਾ ਦੇਣਾ, ਠੀਕ ਹੈ। ਉਹ ਲਾਤਾ ਬਣਾ ਲੈਣੇ। ਪਿੰਡ ਦੇ ਵਿੱਚ ਸੁਬਹ ਬੰਦਾ ਟਾਈਮ ਨਾਲ ਉੱਠਿਆ, ਵਾਕ ਕੀਤੀ, ਠੀਕ ਹੈ, ਗੱਡੀ ਦਾ ਸੈਲਫ ਮਾਰਿਆ, ਮਰੱਬੇ ਗਈ। ਮੇਰੀ ਗੱਲ ਸੁਣੋ, ਸੈਲਫ ਮਾਰਿਆ, ਮਰੱਬੇ ਗਈ ਆ, ਪਿੰਡ 'ਚ ਵਾਕ ਆਪੇ ਹੋ ਜਾਣੀ ਹੈ, ਉੱਥੇ ਆਟੋਮੈਟਿਕਲੀ ਹੋ ਜਾਣੀ। ਤਾਂ ਘੂਰ ਕੇ ਨਹੀਂ ਵੇਖਦੀ। ਪਿੰਡ 'ਚ ਮਹੱਲੇ 'ਚ ਕੁੜੀ ਨਿਕਲ ਜਾਵੇ ਨਾ, ਤੂੰ ਇਹ ਛੱਡ, ਤੂੰ ਜਦੋਂ ਗੇਟ ਖੋਲਣਾ ਅੰਦਰੋਂ ਤੂੰ ਗੱਡੀ 'ਚ ਬਾਹਰ ਨਿਕਲਣਾ, ਠੀਕ ਹੈ। ਗੇਟ ਤੈਨੂੰ ਆਟੋ ਲਵਾ ਦਿਆਂ, ਗੱਡੀ 'ਚ ਬਾਹਰ ਨਿਕਲਣਾ, ਰਿਮੋਟ ਵਾਲਾ ਗੇਟ ਲਵਾ ਦਿਆਂ। ਉਹਦਾ ਰਿਮੋਟ ਗੱਡੀ ਦੇ ਵਿੱਚ ਹੀ ਰੱਖਿਆ, ਬਾਹਰ ਨਿਕਲੀ ਤੇ ਰਿਮੋਟ ਨੱਪਿਆ ਬਟਨ ਤੇ ਗੇਟ ਬੰਦ ਹੋ ਗਿਆ ਤੇ ਚੱਲ ਜਿਆਦਾ ਸ਼ੂ ਕਰ ਦੀ ਗਈ। ਬਸ ਕਰ ਜਾ ਹੁਣ। ਉਹ ਆਪ ਲਈ ਸੋਚ ਪੁੱਤ। ਮੈਂ ਲੈ ਦੇਖੋ, ਇੱਕ ਤੇ ਇਹ ਗੱਲ ਬੜੀ ਮਾੜੀ। ਦੇਖੋ ਉਮਰ ਦਾ ਕੋਈ ਹਿੱਸਾ ਇਹ ਨਹੀਂ ਹੁੰਦਾ ਕਿ ਤੁਸੀਂ ਜੀ ਇਹ ਕੰਮ ਐਸੇ ਸਹੀ ਕਰ ਸਕਦੇ, ਇਹ ਕੰਮ ਐਸੇ ਚੀਜ਼ ਨਹੀਂ। ਹਾਂ ਇਹ ਆ ਕਿ ਜਿਵੇਂ ਹੁਣ ਇਹ ਉਮਰ ਦਾ ਹਿੱਸਾ, ਇਹਦੇ 'ਚ ਬੰਦਾ ਕਹੇ ਜੀ ਮੈਂ ਰੇਸ ਲਾ ਸਕਦਾ, ਰੇਸ ਨਹੀਂ ਲੱਗ ਸਕਦੀ। ਲੇਕਿਨ ਕੁਝ ਐਸੇ ਕੰਮ ਨੇ ਜਿਹੜੇ ਤੁਸੀਂ ਕਰ ਸਕਦੇ ਹੋ। ਡਰਾਈਵਿੰਗ ਤੁਸੀਂ ਸਿੱਖ ਸਕਦੇ ਜੀ। ਤੁਹਾਨੂੰ ਹੁਣ ਮੈਂ ਕਹਿ ਰਿਹਾ ਕਿ ਦੇਖੋ ਤੁਹਾਨੂੰ ਕਿ ਉਹ ਤੁਹਾਨੂੰ ਉਹ ਡਾਇਰੈਕਟ ਜੀ ਆਉਂਦੀ ਹੈ ਨਾ, ਉਹਨੀ ਕਿ ਨਹੀਂ ਉਹਨੀ ਕਿ ਜਿਵੇਂ ਮੈਂ ਨਵੀਂ ਸਿੱਖੀ ਸੀ ਨਾ, ਤੇ ਮੈਂ ਰਿਵਰਸ ਕਰਨ ਲੱਗੇ ਪਿੱਛੇ ਵੇਖਣ, ਪਿੱਛੇ ਪਿੰਡ ਗਏ ਸੀ, ਗੱਡਾ ਖਲੋਤਾ ਸੀ, ਗੱਡੇ 'ਚ ਮਾਰੀ ਪਿੱਛੇ ਠਾਹ ਕਰਕੇ ਡਿੱਗੀ ਵਿੱਚ ਮਾਰਤੀ। ਉਸ ਤਰ੍ਹਾਂ ਨਹੀਂ। 2-4 ਦਿਨ ਇਹ ਨਾ ਮੈਨੂੰ ਆਉਂਦੀ ਹੈ ਡਰਾਈਵਰ, ਮੈਂ ਆਪ ਹੀ ਕਹਿੰਦੀ ਆ। ਪਰ ਜਿਹੜੀ ਮੇਰੀ ਸੋਚ ਆ ਨਾ, ਇਨਸ਼ਾਅੱਲਾ ਅੱਲਾਹ ਤਾਲਾ। ਹੁਣ ਤੁਹਾਡੀ ਸੋਚ ਤਾਂ ਫਿਰ ਇੱਕ ਹੀ ਚੀਜ਼ ਤੇ ਅੜੀ ਐ, ਇਸ ਟਾਈਮ ਪੁੱਤਰ ਵਿਆਹ ਕਰ ਲਾ। ਹੁਣ ਵਿਆਹ ਮੈਂ ਕਰ ਲੈਣਾ ਯਾਰ। ਵਿਆਹ ਦਾ ਜਿਹੜਾ ਨਾ ਮਤਲਬ ਮੈਂ ਜਦੋਂ ਸੋਚਦਾ ਨਾ, ਮੇਰਾ ਜਿਹੜਾ ਨਾ ਜੀ ਮੈਨੂੰ ਕੌਮ ਹੋ ਜਾਏ ਨਾ, ਮੇਰਾ ਜੀ ਨਹੀਂ ਕਰਦਾ। ਦੋਵੇਂ ਜੀ ਜਾਂਦੇ ਹੁੰਦੇ ਸੋਹਣੇ ਲੱਗੋਗੇ। ਨਹੀਂ ਮੈਂ ਇਕੱਲਾ ਜਾਂਦਾ ਤਾਂ ਬਹੁਤ ਸੋਹਣਾ ਲੱਗਦਾ। ਮੈਂ ਇਕੱਲਾ ਜਾਂਦਾ ਤਾਂ ਬਹੁਤ ਸੋਹਣਾ ਲੱਗਦਾ। ਹਜੇ ਆਪਣੇ ਭਾਂਡੇ ਧੋਣ ਵਾਲੇ ਪਏ ਨਾ, ਦੇਖੋ ਬਾਜੀ ਭਾਵੇਂ ਵਿੱਚੋਂ ਬੂਹੇ ਖੜਕਾ ਕੇ ਚਲੀ ਗਈ ਹੋਵੇ। ਹੁਣ ਕੁੜੀ ਦੀ ਵੀ ਗਲਤੀ ਹੈ ਨਾ, ਕੁੜੀ ਨੂੰ ਕਿਹਾ ਕਿ 1 ਵਜੇ ਤੱਕ ਆ ਜਾ ਕਰ। ਹੁਣ ਜਿਹੜਾ ਨਾ ਆਪਾਂ ਘਰੋਂ ਕਿੰਨੇ ਵਜੇ ਗਏ ਆ, 3:30 ਵਜੇ ਗਏ। ਹੁਣ 3:30 ਵਜੇ ਤੱਕ ਕੁੜੀ ਨਹੀਂ ਆਈ ਤਾਂ ਹੁਣ ਕੀ ਕਰਦੇ? ਹੁਣ ਚਲੋ ਕੁੜੀ ਨੂੰ ਦੋ ਇਜਾਜ਼ਤਾਂ। ਹੁਣ ਤੁਸੀਂ ਉੱਠ ਕੇ ਭਾਂਡੇ ਭੁੰਡੇ ਧੋਵੋ, ਠੀਕ ਹੈ। ਤੁਸੀਂ ਉੱਠ ਕੇ ਭਾਂਡੇ ਭੁੰਡੇ ਧੋਵੋ ਤੇ ਮੈਂ ਉਹਨਾਂ ਦੇ ਬਣਾਵਾਂ ਕੜਕ ਜੀ ਚਾਹ। 1 ਕੱਪ ਦੇ ਵਿੱਚ ਤੁਹਾਨੂੰ ਦੇਣਾ, 1 ਕੱਪ 'ਚ ਮੈਂ ਆਪ ਪੀਣਾ। ਆਏ ਮੈਂ ਚਾਹ ਨਹੀਂ ਪੀਣੀ। ਤੁਸੀਂ ਦੁੱਧ ਪੀ ਲਿਆ ਜੀ, ਲੇਕਿਨ ਪੀਣਾ ਪਿਆਲੀ ਜੀ ਆ, ਪੀਣਾ ਪਿਆਲੀ ਜੀ ਆ। ਨਾ ਕਿਉਂ ਨਾ ਮੇਰੇ ਤੋਂ ਨਹੀਂ ਇੰਜ ਪਿਆਲੀ। ਮੈਨੂੰ ਕਿਉਂ ਨਹੀਂ? ਮੈਂ ਤਾਂ 30 ਸਾਲ ਹੋ ਗਏ। ਮੈਂ ਤਾਂ ਸਿੰਪਲ ਹਾਲ ਦੱਸਦਾ। ਆ ਵੇਖੋ ਤੁਸੀਂ, 2 ਤਰੀਕੇ ਨੇ। ਇੱਕ ਤਰੀਕਾ ਇਹ ਜਿਹੜੀ ਉਂਗਲ ਹੈ ਨਾ, ਇਹ ਜਿਹੜੀ ਆਪਣੀ ਸੈਂਟਰ ਵਾਲੀ ਮਿਡਲ ਫਿੰਗਰ ਜਿਹੜੀ ਆਪਣੀ ਵੱਡੀ ਉਂਗਲ, ਇਹਨੂੰ ਆਪਾਂ ਥੱਲੇ ਰੱਖਣਾ ਬਿਲਕੁਲ ਪਿਆਲੀ ਦੇ ਸੈਂਟਰ। ਇਹ ਛੋਟੀ ਉਂਗਲ ਨੂੰ ਇਧਰੋਂ ਜਿਹੜਾ ਨਾ ਆਪਾਂ ਇਸ ਚੀਜ਼ ਦਾ ਚੈੱਕ ਕਰ ਰਹੇ ਕਰਮ ਕਰਕੇ ਪਕੜਨਾ। ਅੰਗੂਠਾ ਆਪਣਾ ਇੱਥੇ ਲੈ ਕੇ ਆਣਾ, ਹਾਫ ਪੋਟਾ ਉੱਪਰ, ਠੀਕ ਹੈ। ਇਸ ਤਰ੍ਹਾਂ ਤੇ ਇਸ ਤਰ੍ਹਾਂ। ਉਦੋਂ ਤਾਂ ਹੋ ਗਈ ਪਿਆਲੀਆਂ ਛੱਡੀਆਂ ਨੂੰ, ਹੁਣ ਤਾਂ ਪੀਣੀ ਤੇ ਦੂਸਰਾ ਹਾਲ ਜਿਹੜਾ ਨਾ, ਇਹ ਇਸ ਤਰ੍ਹਾਂ ਹੱਥ ਦਾ ਰਿੰਗ ਬਣਾਓ, ਇਸ ਤਰ੍ਹਾਂ ਕਰਕੇ, ਠੀਕ ਹੈ। ਇਸ ਤਰ੍ਹਾਂ ਕਰਕੇ ਫੜ ਲਓ। ਆ ਬਸ ਕਰ ਸਟਾਈਲ ਬਣਾਉਣ ਵਾਲਾ ਦਾ ਨਾਮ ਲੈ। ਤੇ ਤੀਸਰਾ ਹੱਲ ਹੋਰ ਆ, ਠੀਕ ਹੈ। ਆ ਵੇਖ 1 ਮਿੰਟ, ਇਹ ਸਿਰ ਤੇ ਪਿਆਲੀ ਰੱਖੀ ਹੋਵੇ, ਇੰਜ ਕਰਕੇ ਤੇ ਤੇਰੀ ਜਾਂਦੀ ਹੋਵੇ, ਮੰਗਣ ਵਾਲੀ ਲੱਗਦੀ ਕਸਮ ਇੰਜ ਨਾ। ਪਤਾ ਕੀ ਐਵੇਂ ਕੁਝੀਆਂ ਠੂਠੀਆਂ ਰੱਖੀਆਂ ਹੁੰਦੀਆਂ ਅੱਲਾ ਦੇ ਨਾਂ ਤੇ, ਜੀ ਆਟੇ ਦੀ ਗੋਲੀ ਦੇ, ਆਟੇ ਦੀ ਗੋਲੀ ਲੈ ਕੇ ਤੇ 1 ਠੂਠੀ ਫੜਾ ਦਿੰਦੀ ਹੈ ਇੰਜ। ਪੁੱਤ ਮੰਗਣ ਵਾਲਿਆਂ ਨਾਲ
ਚਲੋ ਉਠੋ, ਕਿਤੇ ਭੰਨਦੇ ਹੀ ਪਿਆਲੀ 25 ਰੁਪਈਆ ਦਾ ਸੱਜਰਾ ਨੁਕਸਾਨ ਹੁੰਦਾ ਹੈ। ਮੈਂ ਉਵੇਂ ਨਾ ਆਸਾਨ ਹੋਣ ਲੱਗ ਮੈਂ ਜਾਇਜ਼ਾ ਲੈ ਲਈ। ਮੈਂ ਭਾਈ ਨੂੰ ਆਖਿਆ, ਮੈਂ ਕਿਹਾ ਯਾਰ 40 ਦੇ 2 ਦੇ ਦੇ, ਤੂੰ 50 ਦੇ ਲੋਣ ਡਿਆ। ਕਹਿੰਦਾ ਭਾਈ ਮੈਨੂੰ ਪੂਰੇ 6 ਰੁਪਏ ਬਚਣੇ, ਮੈਂ ਇੰਜ ਕਰ ਸਕਦਾ ਉਧਾਰ 10 ਰੁਪਏ ਕਰ ਸਕਦਾ, ਕਿਤੇ ਲੰਘਦਾ ਟੱਪਦਾ ਦੇ ਦੀ। ਨਹੀਂ ਹੈ, ਮੈਂ ਕਿਹਾ ਭਾਈ ਉਧਾਰ ਨਹੀਂ ਮੈਂ ਕਰਦਾ, ਮੇਰਾ ਜ਼ਿੰਦਗੀ ਦਾ ਅਸੂਲ ਹੈ, ਤੂੰ ਹੁਣੇ 10 ਰੁਪਏ ਫੜ, ਨਗਦੀ ਕੰਮ ਕਰ।